3 ਮੈਡੀਕਲ ਕਾਲਜ तेरे को सामने नहीं जान दे 2 तू 3 ਮੈਡੀਕਲ ਹੋਰ ਕਾਲਜ ਖੋਲ ਕੇ ਕਰਨਾ ਕੀ ਹੈ? ਉਹ ਤਾਂ 16 ਦਾ ਵਾਅਦਾ ਕਰੀ ਬੈਠੇ ਨੇ, ਭਾਵੇਂ 100 ਦਾ ਵਾਅਦਾ ਕਰਨ, ਪਰ ਕਰਨ ਵਾਸਤੇ ਜੇ ਤੁਹਾਡੇ ਕੋਲ ਫਾਈਨੈਂਸ਼ੀਅਲ ਕੁਝ ਹੈ ਹੀ ਨਹੀਂ, ਤੁਸੀਂ ਅੱਗੇ ਹੀ ਕਰਜ਼ੇ ਦੇ ਥੱਲੇ ਹੋ, ਤੁਸੀਂ ਅਗਲੇ ਕਰਮਚਾਰੀਆਂ ਨੂੰ ਮਾਰਨ ਡਏ ਹੋ ਬਾਹਰ ਬਿਠਾ ਕੇ। ਅਸੀਂ ਵੀ ਨਹੀਂ ਚਾਹੁੰਦੇ ਕਿ ਲੋਕੀ ਖਰਾਬ ਹੋਣ, ਪਰ ਸਰਕਾਰ ਤੁਸੀਂ ਖੁਦ ਵੇਖ ਲਓ ਕਿ ਅੱਜ 10ਵਾਂ ਦਿਨ ਆ, 10ਵੇਂ ਦਿਨ ਤੱਕ ਵੀ ਸਰਕਾਰ ਨੇ ਸਾਨੂੰ ਨਾ ਤੇ ਮੀਟਿੰਗ ਲਈ ਬੁਲਾਇਆ, ਨਾ ਸਾਡਾ ਕੋਈ ਹੱਲ ਕੱਢਿਆ ਜੀ। ਅਸੀਂ ਤੇ ਮੀਟਿੰਗਾਂ ਕਰ ਕਰਕੇ ਥੱਕ ਚੁੱਕੇ ਆ। ਮਿਨਿਸਟਰ ਸਾਹਿਬ ਨਾਲ ਵੀ ਕੀਤਾ, ਹੈਲਥ ਸੈਕਟਰੀ ਸਾਹਿਬ ਨਾਲ ਮੀਟਿੰਗ ਕੀਤੀ, ਹੈਲਥ ਮਿਨਿਸਟਰ ਸਾਹਿਬ ਨਾਲ, ਵਿੱਤ ਮੰਤਰੀ ਸਾਹਿਬ ਨਾਲ ਮੀਟਿੰਗਾਂ ਹੋਈਆਂ। ਕਹਿੰਦੇ ਜੀ ਜਿਹੜੀ ਤੁਹਾਡੀ ਸਟ੍ਰਾਈਕ ਆ ਉਹ ਸਾਨੂੰ ਇੰਟੀਮੇਸ਼ਨ ਨਹੀਂ ਮਿਲਿਆ। ਤੁਸੀਂ ਦੱਸੋ ਜੀ, ਜੇ ਇੰਟੀਮੇਸ਼ਨ ਨਹੀਂ ਮਿਲਿਆ ਤੁਸੀਂ ਇੱਕ ਦਿਨ ਪਹਿਲਾਂ ਐਸਮਾ ਕਿੱਦਾਂ ਲਾਤਾ? ਟੀਮਾ ਸਾਹਿਬ ਕਹਿੰਦੇ ਸਾਡੇ ਧਿਆਨ 'ਚ ਆ, ਅਸੀਂ ਕਮੇਟੀਆਂ ਬਣਾਤੀਆਂ, ਇਦਾਂ ਕਰਤਾ ਉੱਦਾਂ ਕਰਤਾ। ਕੀ ਕੀਤਾ ਇਹਨਾਂ ਨੇ? ਇਹ ਜੀ ਸ਼ੋਸ਼ੇਬਾਜ਼ੀ ਆ ਸਾਰੀ ਸਰਕਾਰ ਦੀ। ਅੱਜ ਤੱਕ ਤੇ ਮੈਨੂੰ ਨਹੀਂ ਲੱਗਦਾ ਵੀ ਕੀ ਇੱਥੇ ਮੈਡੀਕਲ ਕਾਲਜਾਂ ਦੇ ਵਿੱਚ ਕੀ ਆ। ਮੈਡੀਕਲ ਕਾਲਜਾਂ ਦੇ ਵਿੱਚ ਵੀ ਕੁਝ ਨਹੀਂ ਮਿਲ ਰਿਹਾ। ਅਸੀਂ ਇਹ ਕਰ ਦਿੱਤਾ, ਅਸੀਂ ਉਹ ਕਰ ਦਿੱਤਾ, ਇਹ ਕਾਗਜ਼ਾਂ 'ਚ ਜ਼ਿਆਦਾ ਹੈ, ਪਰ ਜੇ ਤੁਸੀਂ ਪ੍ਰੈਕਟੀਕਲੀ ਦੇਖੋ ਤਾਂ ਬਹੁਤ ਘੱਟ ਹੈ। ਫਿਰ 3200, ਫਿਰ 2800। ਤਾਂ ਭਾਬੀ ਰੈਂਕ ਇੱਕੋ ਹੀ ਹੈ ਸਾਰੇ ਬੰਦਿਆਂ ਦਾ, ਪਰ ਸੈਲਰੀ ਵੱਖੋ ਵੱਖਰੀ ਹੈ। ਯੈਸ, ਇਹ ਜਿਹੜੀ ਚੀਜ਼ ਹੈਗੀ ਹੈ ਸਰਕਾਰ ਵਾਸਤੇ ਕਿੰਨੀ ਅਜੀਬ ਹੈ। ਇੱਥੋਂ ਸਾਫ਼ ਪਤਾ ਲੱਗਦਾ ਹੈ ਕਿ ਵਿਦਆਊਟ ਨੌਲੇਜ, ਵਿਦਆਊਟ ਬ੍ਰੇਨ ਇਹ ਸਰਕਾਰਾਂ ਨੂੰ ਚਲਾ ਰਹੇ ਨੇ। ਤੇ ਨਰਸਿਸ ਦੀ ਮੈਂਟਲ ਹੈਲਥ ਤਾਂ ਫੇਰ ਵੀ ਸਟਰੋਂਗ ਹੈ, ਪਰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਸਰਕਾਰ ਦੀ ਮੈਂਟਲ ਹੈਲਥ ਦਾ ਕੀ ਕਰਨਾ ਹੈ? ਜਿਹੜੀ ਝੂਠੇ ਲਾਰੇ ਲਾਈ ਜਾਂਦੀ ਹੈ, ਝੂਠੀਆਂ ਚੀਜ਼ਾਂ, ਹਮ ਇਹ ਕਰ ਰਹੇ हैं, हम वो कर रहे हैं, हमने ये बना दिया, हमने वो बना दिया। ਮੈਂਟਲ ਹੈਲਥ ਥੋੜੀ ਖਰਾਬ ਹੈ। ਅਸੀਂ ਤੇ ਟ੍ਰੀਟਮੈਂਟ ਕਰਨ ਵਾਲੇ ਬੰਦੇ ਆ। ਜੇ ਸਰਕਾਰ ਦਾ ਬ੍ਰੇਨ ਨੂੰ ਕੁਝ ਹੋਇਆ ਤਾਂ ਸਾਨੂੰ ਸੱਦ ਲਈ, ਉਹਦਾ ਟ੍ਰੀਟਮੈਂਟ ਕਰ ਦਾਂਗੇ। ਇਹ ਇੱਕ ਕੁਐਸਚਨ ਮਾਰਕ ਹੈ ਜੀ ਉਹਨਾਂ ਤੇ। ਤੁਸੀਂ ਕਿੰਨੇ ਕੁ ਸੰਵੇਦਨਸ਼ੀਲ ਹੋ ਇਸ ਚੀਜ਼ ਨੂੰ ਲੈ ਕੇ? 10 ਦਿਨ ਹੋ ਗਏ ਨਰਸਿੰਗ ਸਟਾਫ ਜਿਹੜਾ 3 ਮੈਡੀਕਲ ਕਾਲਜਾਂ ਦਾ ਧਰਨੇ ਤੇ ਬੈਠਾ ਜੀ। ਅੰਦਰ ਲੋਕ ਪਰੇਸ਼ਾਨ ਹੋ ਰਹੇ ਆ, ਸਾਨੂੰ ਧਰਨੇ ਤੇ ਬੈਠਿਆਂ ਨੂੰ ਵੀ ਇਸ ਚੀਜ਼ ਦਾ ਦੁੱਖ ਹੁੰਦਾ ਹੈ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ। ਅਸੀਂ ਇਸ ਸਮੇਂ ਅੰਮ੍ਰਿਤਸਰ ਦੇ ਵਿੱਚ ਖੜੇ ਹਾਂ। ਪਿਛਲੇ 10 ਦਿਨਾਂ ਤੋਂ ਨਰਸਾਂ ਜਿਹੜੀਆਂ ਧਰਨੇ ਦੇ ਉੱਪਰ ਬੈਠੀਆਂ ਹੋਈਆਂ ਨੇ, ਕੀ ਮੰਗਾਂ ਨੇ, ਕੀ ਸਾਰੀ ਗੱਲਬਾਤ ਹੈ। ਐਸੋਸੀਏਸ਼ਨ ਦੇ ਕੁਝ ਆਗੂ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਕੇ ਸਾਰਾ ਮੈਟਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਬਾਈ ਜੀ, ਸਭ ਤੋਂ ਪਹਿਲਾਂ ਦੱਸਿਓ ਇਹ ਪ੍ਰੋਟੈਸਟ ਕਿਹੜੀ ਜਥੇਬੰਦੀ ਦੇ ਵੱਲੋਂ ਕਿਉਂ ਕੀਤਾ ਜਾ ਰਿਹਾ ਹੈ, ਕੀ ਮੰਗਾਂ ਨੇ? ਇਹ ਪ੍ਰੋਟੈਸਟ ਜੀ ਯੂਨਾਈਟਿਡ ਨਰਸਿਸ ਐਸੋਸੀਏਸ਼ਨ ਆਫ ਪੰਜਾਬ ਵੱਲੋਂ ਪਿਛਲੇ 26 ਮਹੀਨੇ ਤੋਂ 26 ਤਰੀਕ ਤੋਂ ਚਾਲੂ ਹੈ ਜੀ, 26 ਮਾਰਚ 2026 ਤੋਂ। ਮੈਂ ਯੂਨਾਈਟਿਡ ਨਰਸਿਸ ਐਸੋਸੀਏਸ਼ਨ ਆਫ ਪੰਜਾਬ ਦਾ ਪ੍ਰਧਾਨ ਹੈ ਜੀ, ਰਮਨਜੀਤ ਸਿੰਘ ਗਿੱਲ। ਇਹ ਪ੍ਰੋਟੈਸਟ ਅਸੀਂ ਆਪਣੇ 4600 ਗ੍ਰੇਡ ਪੇ ਨੂੰ ਬਹਾਲ ਕਰਾਉਣ ਵਾਸਤੇ ਲਗਾਇਆ ਜੀ। ਪਿਛਲੇ 5 ਸਾਲਾਂ ਤੋਂ ਅਸੀਂ ਇਸ ਡਿਮਾਂਡ ਵਾਸਤੇ, ਇਸ ਮੰਗ ਵਾਸਤੇ ਮੀਟਿੰਗਾਂ ਕਰਦੇ ਨੇ ਸਰਕਾਰ ਦੇ ਨਾਲ, ਉਹਨਾਂ ਨੂੰ ਜਾ ਕੇ ਮਿਲਦੇ ਰਹੇ ਹਾਂ, ਲੈਟਰਾਂ ਦਿੰਦੇ ਰਹੇ ਹਾਂ, ਪਰ ਸਰਕਾਰ ਨੇ ਮੀਟਿੰਗਾਂ ਦੇ ਵਿੱਚ ਸਾਡਾ ਕੋਈ ਹੱਲ ਨਹੀਂ ਕੀਤਾ। ਅਸੀਂ ਰੈਲੀਆਂ ਵੀ ਕੀਤੀਆਂ, ਸਟ੍ਰਾਈਕਾਂ ਵੀ ਕੀਤੀਆਂ, ਪਰ ਅੱਜ ਦੀ ਡੇਟ ਤੱਕ ਵੀ ਸਰਕਾਰ ਨੇ ਸਾਡਾ ਕੋਈ ਹੱਲ ਨਹੀਂ ਕੀਤਾ ਜੀ। ਅੱਛਾ, ਇਹ ਤੁਹਾਡੀਆਂ ਮੰਗਾਂ ਨੇ ਕਿ ਜਿਹੜਾ ਗ੍ਰੇਡ ਪੇ ਹੈ ਉਹ ਤੁਹਾਨੂੰ ਕੁਝ ਕਿਹਾ ਗਿਆ ਤੇ ਲਾਗੂ ਕੁਝ ਕਰ ਦਿੱਤਾ ਗਿਆ। ਇਹ ਸਾਰੇ ਦੇ ਵਿੱਚ ਹੁਣ ਤੁਸੀਂ ਇੰਨੇ ਦਿਨਾਂ ਤੋਂ ਪ੍ਰੋਟੈਸਟ ਤੇ ਬੈਠੇ ਹੋਏ ਹੋ। ਪਹਿਲਾਂ ਤਾਂ ਸਵਾਲ ਇਹ ਆਉਂਦਾ ਫਿਰ ਸਿਸਟਮ ਕਿਵੇਂ ਚੱਲ ਰਿਹਾ ਹੈ? ਜੇ ਹਸਪੀਟਲ ਦਾ ਸਿਸਟਮ ਦੇਖਣਾ ਹੋਵੇ ਉਹ ਕਿਵੇਂ ਚੱਲ ਰਿਹਾ? ਇਹ ਜੀ ਸਿਸਟਮ ਤੇ ਅਜੇ ਤੱਕ ਐਵੇਂ ਹੀ ਐਮਰਜੈਂਸੀ ਸੇਵਾਵਾਂ ਨਹੀਂ ਬੰਦ ਕੀਤੀਆਂ। ਅੱਛਾ ਜੀ। ਜੋ ਸਾਡਾ 4600 ਗ੍ਰੇਡ ਪਿਆ, ਪਹਿਲਾਂ ਸਾਨੂੰ ਕੁਛ ਦਿੱਤਾ ਸੀ ਤੇ ਹੁਣ ਸਾਨੂੰ ਘਟਾ ਕੇ 2800 ਦੇਤਾ। ਜਿਹੜੇ ਤੁਸੀਂ ਸਿਸਟਮ ਬਾਰੇ ਗੱਲ ਕੀਤੀ ਵੀ ਹਸਪੀਟਲ ਦਾ ਸਿਸਟਮ ਕਿਵੇਂ ਚੱਲ ਰਿਹਾ ਵਾ, ਉਹ ਅਸੀਂ ਜਿਹੜੀਆਂ ਇਲੈਕਟਿਵ ਸਰਵਿਸਿਜ਼ ਆ ਉਹੀ ਕੱਲੀਆਂ ਬੰਦ ਕੀਤੀਆਂ ਵਾ। ਐਮਰਜੈਂਸੀ ਸੇਵਾਵਾਂ ਅਸੀਂ ਦੇ ਰਹੇ ਹਾਂ। ਐਮਰਜੈਂਸੀ ਸੇਵਾਵਾਂ ਦੇ ਵਿੱਚ ਸਾਡਾ 2019 ਬੈਚ ਜਿਹੜਾ ਵਾ ਪੰਜਾਬ ਪੇ ਸਕੇਲ ਤੇ ਜਿਹੜਾ ਭਰਤੀ ਕੀਤਾ ਸੀ, ਉਹ ਸੇਵਾਵਾਂ ਨਿਭਾ ਰਿਹਾ ਵਾ। ਕਿਉਂਕਿ ਅਸੀਂ ਵੀ ਲੋਕਾਂ ਨੂੰ ਤੰਗ ਨਹੀਂ ਕਰਨਾ ਚਾਹੁੰਦੇ, ਪਬਲਿਕ ਨੂੰ ਤੰਗ ਨਹੀਂ ਕਰਨਾ ਚਾਹੁੰਦੇ, ਕਿਉਂਕਿ ਅਸੀਂ ਲੋਕਾਂ ਵਾਸਤੇ ਹੀ, ਲੋਕਾਂ ਦੀ ਸੇਵਾ ਵਾਸਤੇ ਹੀ ਸਾਨੂੰ ਭਰਤੀ ਕੀਤਾ ਗਿਆ ਸੀ। ਅਸੀਂ ਵੀ ਨਹੀਂ ਚਾਹੁੰਦੇ ਕਿ ਲੋਕੀ ਖਰਾਬ ਹੋਣ, ਪਰ ਸਰਕਾਰ ਤੁਸੀਂ ਖੁਦ ਵੇਖ ਲਓ ਕਿ ਅੱਜ 10ਵਾਂ ਦਿਨ ਆ, 10ਵੇਂ ਦਿਨ ਤੱਕ ਵੀ ਸਰਕਾਰ ਨੇ ਸਾਨੂੰ ਨਾ ਤੇ ਮੀਟਿੰਗ ਲਈ ਬੁਲਾਇਆ, ਨਾ ਸਾਡਾ ਕੋਈ ਹੱਲ ਕੱਢਿਆ ਜੀ। ਅੱਛਾ, ਨਾਟ ਈਵਨ ਅ ਸਿੰਗਲ ਪਰਸਨ ਤੁਹਾਡੇ ਕੋਲ ਕੋਈ ਵੀ ਨਹੀਂ ਆਇਆ ਤੁਹਾਡੀ ਗੱਲ ਸੁਣਨ ਤੱਕ? ਨਹੀਂ ਜੀ, ਅਜੇ ਤੱਕ ਸਾਨੂੰ ਇੱਥੋਂ ਤੱਕ ਕਿ ਕੋਈ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਕੋਈ ਲੋਕਲ ਵਰਕਰ ਤੱਕ ਵੀ ਨਹੀਂ ਸਾਡੇ ਕੋਲ, ਸਾਡੇ ਧਰਨੇ ਵਿੱਚ ਆਇਆ ਕਿ ਜਿਹੜਾ ਆ ਕੇ ਕਹੇ ਜੀ ਕੋਈ ਗੱਲ ਨਹੀਂ, ਤੁਹਾਡਾ ਕੰਮ ਕਰ ਦਾਂਗੇ ਜੀ, ਤੁਹਾਡੀਆਂ ਮੰਗਾਂ ਮੰਨ ਲਾਂਗੇ। ਬਸ ਇਹ ਸੋਸ਼ਲ ਮੀਡੀਆ ਤੇ ਕਹੀ ਜਾਂਦੇ ਆ ਜੀ ਤੁਹਾਡਾ ਹੱਲ ਕਰਾਂਗੇ, ਅਸੀਂ ਵਿਚਾਰਾਂਗੇ, ਸਾਡੇ ਧਿਆਨ ਵਿੱਚ ਤੇ ਪਿਛਲੇ 4-5 ਸਾਲਾਂ ਤੋਂ ਆ, ਪਰ ਸਰਕਾਰ ਨੇ ਅਜੇ ਤੱਕ ਸਾਡਾ ਹੱਲ ਕੀਤਾ ਕਿਉਂ ਨਹੀਂ ਆ? ਅਸੀਂ ਇਹ ਪੁੱਛਣਾ ਚਾਹਾਂਗੇ ਜੀ। ਤੁਹਾਡੀਆਂ ਮੀਟਿੰਗਾਂ ਹੋਈਆਂ ਨੇ ਕਿਸੇ ਸੀਨੀਅਰ ਅਧਿਕਾਰੀ ਦੇ ਨਾਲ, ਖਾਸ ਤੌਰ ਤੇ ਤੁਹਾਡੇ ਡਿਪਾਰਟਮੈਂਟ ਦੇ ਹੈਡਸ ਦੇ ਨਾਲ, ਜਾਂ ਫਿਰ ਮਿਨਿਸਟਰੀ ਦੇ ਵਿੱਚ ਕਿਸੇ ਨਾਲ ਗੱਲਬਾਤ ਹੋ ਸਕੀ ਹੈ? ਕੀ ਤੁਸੀਂ ਉਹਨਾਂ ਤੇ ਅੱਗੇ ਮੁੱਦਾ ਰੱਖਿਆ ਜਾਂ ਫਿਰ ਸਿੱਧਾ ਪ੍ਰੋਟੈਸਟ ਦੇ ਵੱਲ ਆਏ ਹੋ? ਨਹੀਂ ਜੀ, ਅਸੀਂ ਤੇ ਮੀਟਿੰਗਾਂ ਕਰ ਕਰਕੇ ਥੱਕ ਚੁੱਕੇ ਹਾਂ। ਮਿਨਿਸਟਰ ਸਾਹਿਬ ਨਾਲ ਵੀ ਕੀਤਾ, ਹੈਲਥ ਸੈਕਟਰੀ ਸਾਹਿਬ ਨਾਲ ਮੀਟਿੰਗ ਕੀਤੀ, ਹੈਲਥ ਮਿਨਿਸਟਰ ਸਾਹਿਬ ਨਾਲ, ਵਿੱਤ ਮੰਤਰੀ ਸਾਹਿਬ ਨਾਲ ਮੀਟਿੰਗਾਂ ਹੋਈਆਂ,
ਪਿਛਲੇ 6 ਮਹੀਨੇ ਜਿਹੜਾ ਲਾਸਟ 6 ਮਹੀਨੇ ਲੰਘ ਚੁੱਕੇ ਆ ਉਦੋਂ ਇਹਨਾਂ ਨਾਲ ਸਾਡੀ ਮੀਟਿੰਗ ਹੋਈ ਸੀ ਜਦੋਂ ਇਹਨਾਂ ਦੀ ਤਰਨਤਾਰਨ ਵਿਖੇ ਇਲੈਕਸ਼ਨ ਸੀ। ਉਦੋਂ ਤੇ ਇਹਨਾਂ ਨੇ ਇਲੈਕਸ਼ਨ ਦੇ ਕਰਕੇ ਸਾਨੂੰ ਮੀਟਿੰਗ ਦੇ ਦਿੱਤੀ ਕਿ ਉੱਥੇ ਕੋਈ ਇਲੈਕਸ਼ਨ ਦੇ ਵਿੱਚ ਜੀ ਸਟ੍ਰਾਈਕ ਨਾ ਕਰਨਾ, ਕੋਈ ਧਰਨਾ ਰੈਲੀ ਨਾ ਕੱਢਣਾ। ਉਦੋਂ ਇਹਨਾਂ ਨੇ ਧੜਾ ਜਥੇਬੰਦੀਆਂ ਨੂੰ ਮੀਟਿੰਗਾਂ ਦੇਣੀਆਂ ਸ਼ੁਰੂ ਕੀਤੀਆਂ ਵੀ ਆਓ ਜੀ ਸਾਡੇ ਨਾਲ ਮੀਟਿੰਗਾਂ ਕਰੋ। ਤੇ ਉਸ ਦੌਰਾਨ ਸਾਨੂੰ ਵੀ ਮੀਟਿੰਗ ਦਿੱਤੀ ਸੀ, ਸਾਡੀ ਯੂਨੀਅਨ ਨੂੰ, ਇਹਨਾਂ ਨੇ ਜੁਨੈਪ ਨੂੰ ਮੀਟਿੰਗ ਦਿੱਤੀ ਸੀ। ਉਹਦੇ ਵਿੱਚ ਇਹਨਾਂ ਨੇ ਵਿਸ਼ੇਸ਼ ਕਮੇਟੀ ਬਣਾਈ, ਇੱਕ ਵਿਸ਼ੇਸ਼ ਕਮੇਟੀ ਜਿਹੜੀ ਸੀ ਉਹ 3 ਮੈਂਬਰਾਂ ਦੀ ਬਣਾਈ। ਇਹਨਾਂ ਨੇ ਚੀਮਾ ਸਾਹਿਬ ਨੇ ਕਿਹਾ ਕਿ 1 ਮਹੀਨੇ ਦੇ ਵਿੱਚ ਤੁਹਾਡਾ ਹੱਲ ਕੱਢ ਕੇ ਅਸੀਂ ਤੁਹਾਡੇ ਤੇ 4600 ਗੇੜ ਪੇ ਲਾਗੂ ਕਰਾਂਗੇ। ਠੀਕ ਹੈ ਜੀ, 3 ਮੈਂਬਰਾਂ ਦੀ ਕਮੇਟੀ ਜਿਹੜੀ ਇਹਨਾਂ ਨੇ ਵਿਸ਼ੇਸ਼ ਕਮੇਟੀ ਬਣਾ ਦਿੱਤੀ ਸੀ। ਬਟ ਕੋਈ ਲੈਟਰ ਵੀ ਜਾਰੀ ਕੀਤਾ ਤੁਹਾਨੂੰ ਕਿ ਹਵਾ 'ਚ ਹੀ ਉਹ ਬਸ ਗੱਲ ਹੀ ਕੀਤੀ ਸੀ? ਨਹੀਂ, ਉਹ ਲੈਟਰ ਸਾਡੇ ਕੋਲ ਪ੍ਰੂਫ ਪਏ ਆ ਜੀ, ਹਰੇਕ ਮੀਟਿੰਗ ਦਾ ਪ੍ਰੂਫ ਸਾਡੇ ਕੋਲ ਪਿਆ ਵਾ। ਜੇ ਵੇਖਣਾ ਚਾਹੁੰਦੇ ਸਰਕਾਰ ਦੇ ਅਸੀਂ ਦਿਖਾਵਾਂਗੇ ਜੀ, ਫੋਟੋਆਂ ਪਈਆਂ ਸਾਡੇ ਕੋਲ, ਲੈਟਰਾਂ ਪਈਆਂ ਰਿਟਨ ਦੇ ਵਿੱਚ। ਤੇ ਵਿਸ਼ੇਸ਼ ਕਮੇਟੀ ਜਿਹੜੀ ਬਣਾਈ ਸੀ ਇਹਨਾਂ ਨੇ, ਵਿਸ਼ੇਸ਼ ਕਮੇਟੀ ਦਾ ਟਾਈਮ ਦਿੱਤਾ ਸੀ 1 ਮਹੀਨੇ ਦਾ, ਵੀ 1 ਮਹੀਨੇ ਦੇ ਵਿੱਚ ਸਰਕਾਰ ਸਾਡਾ ਹੱਲ ਕਰੂਗੀ, ਸਾਨੂੰ ਬੁਲਾਊਗੀ। ਚੀਮਾ ਸਾਹਿਬ ਨੂੰ ਉਹ ਕਮੇਟੀ ਜਿਹੜੀ ਆ ਆਪਣੀ ਪ੍ਰਪੋਜ਼ਲਾਂ ਬਣਾ ਕੇ ਦਊਗੀ। ਚੀਮਾ ਸਾਹਿਬ ਨੂੰ ਇਹ ਗੱਲ ਰੱਖਣਾ ਚਾਹੁੰਦੇ ਅਸੀਂ ਆਪਣੀ ਯੂਨੀਅਨ ਵੱਲੋਂ, ਆਪਣੇ ਪੂਰੇ ਕੇਡਰ ਵੱਲੋਂ, ਕਿ ਚੀਮਾ ਸਾਹਿਬ ਜੀ ਤੁਹਾਨੂੰ ਅਜੇ ਤੱਕ ਉਹ ਵਿਸ਼ੇਸ਼ ਕਮੇਟੀ ਨੇ ਕੋਈ ਦੱਸਿਆ ਨਹੀਂ ਆ। 1 ਮਹੀਨਾ ਹੋਇਆ ਨਹੀਂ ਹਾਲੇ? ਉਹੀ ਨਾ ਵੀ 1 ਮਹੀਨਾ ਨਹੀਂ ਹੋਇਆ ਅਜੇ ਤੱਕ, ਹੁਣ ਤੇ 7 ਮਹੀਨੇ ਹੋ ਗਏ ਆ। ਅਸੀਂ ਮੈਂ ਡਿਪਾਰਟਮੈਂਟ ਦੇ ਟੱਚ ਵਿੱਚ ਰਿਹਾ, ਆਪਣੇ DRM ਡਿਪਾਰਟਮੈਂਟ ਦੇ ਟੱਚ ਵਿੱਚ ਰਿਹਾ। ਮੈਂ ਉਹਨਾਂ ਨੂੰ ਕਾਲਸ ਕਰਦਾ ਰਿਹਾ, ਹੈਲਥ ਸੈਕਟਰੀ ਸਾਹਿਬ ਨੂੰ WhatsApp ਤੇ ਕਾਲ ਕਰਦਾ ਰਿਹਾ, ਮੈਸੇਜ ਛੱਡੇ ਇੱਥੋਂ ਤੱਕ। ਤੇ ਹੈਲਥ ਸੈਕਟਰੀ ਸਾਹਿਬ ਨੇ ਪਿਛਲੇ ਜਦੋਂ ਸਾਡੀ ਮੀਟਿੰਗ ਹੋਈ ਆ, ਇਹਨਾਂ ਨੇ ਸਾਨੂੰ ਮੀਟਿੰਗ ਦੇ ਚਲੋ ਰਿਟਨ ਦੇ ਵਿੱਚ ਨਹੀਂ ਹੀ ਆਈ, ਪਰ ਸਾਨੂੰ ਉੱਦਾਂ ਵਰਬਲੀ ਬੁਲਾ ਲਿਆ। ਤੇ ਉਹਦੇ ਵਿੱਚ ਸੈਕਟਰੀ ਸਾਹਿਬ ਕਹਿੰਦੇ ਜੀ ਮੇਰੀ ਨੌਲੇਜ 'ਚ ਕਮੇਟੀ ਨਹੀਂ ਹੈਗੀ, ਵੀ ਜਿਹੜੀ ਤੁਹਾਡੀ ਵਿਸ਼ੇਸ਼ ਕਮੇਟੀ ਬਣੀ ਆ ਉਹ ਮੇਰੇ ਨੌਲੇਜ 'ਚ ਨਹੀਂ ਹੈਗੀ। ਫਿਰ ਕਹਿੰਦੇ ਜੀ ਜਿਹੜੀ ਤੁਹਾਡੀ ਸਟ੍ਰਾਈਕ ਆ ਉਹ ਸਾਨੂੰ ਇੰਟੀਮੇਸ਼ਨ ਨਹੀਂ ਮਿਲਿਆ। ਤੁਸੀਂ ਦੱਸੋ ਜੀ, ਜੇ ਇੰਟੀਮੇਸ਼ਨ ਨਹੀਂ ਮਿਲਿਆ ਤੁਸੀਂ 1 ਦਿਨ ਪਹਿਲਾਂ ਐਸਮਾ ਕਿੱਦਾਂ ਲਾਤਾ? ਐਸਮਾ ਦੇ ਵਿੱਚ ਲਿਖਿਆ ਸੀ ਜੀ ਤੁਹਾਡੀ ਜਿਹੜੀ ਸਟ੍ਰਾਈਕ ਹੋਣ ਦੀ 26 ਤਰੀਕ ਨੂੰ, ਉਹਨੂੰ ਵੇਖਦਾ ਆਇਆ ਮੁਲਾਜ਼ਮਾਂ ਦੇ ਉੱਤੇ ਐਸਮਾ ਲਾਇਆ ਜਾਂਦਾ। 25 ਤਰੀਕ ਨੂੰ ਇਹਨਾਂ ਨੇ ਐਸਮਾ ਲਾਤਾ, 25 ਤਰੀਕ ਨੂੰ ਉਹ ਵੀ ਰਾਤ 9 ਵਜੇ ਲੈਟਰ ਆਈ ਆ। ਜੇ ਤੁਹਾਨੂੰ ਇੰਟੀਮੇਸ਼ਨ ਦਾ ਪਤਾ ਹੀ ਨਹੀਂ ਸਰਕਾਰ ਨੂੰ ਤੇ ਫਿਰ ਤੁਸੀਂ ਐਸਮਾ ਕਿੱਦਾਂ ਲਾਤਾ? ਤੁਸੀਂ ਕਹਿੰਦੇ ਜੀ ਸਾਡੀ ਇੰਟੀਮੇਸ਼ਨ ਸਾਡੇ ਧਿਆਨ 'ਚ ਨਹੀਂ ਤੁਹਾਡਾ। ਪਹਿਲੀ ਚਲਾਕੀ ਇਹ ਕੀਤੀ ਕਿ ਤੁਹਾਨੂੰ ਗ੍ਰੇਡ ਪੇ 4600 ਕਹਿ ਕੇ 2800 ਵਾਲਾ ਤੁਹਾਡੇ ਤੇ ਲਾਗੂ ਕਰ ਦਿੱਤਾ। ਦੂਜੀਆਂ ਚਲਾਕੀਆਂ ਇਹ ਵੀ ਕਮੇਟੀ ਬਣਾਈ ਪਰ ਉਹ ਸੈਕਟਰੀ ਕਹਿੰਦੇ ਨੇ ਕਿ ਸਾਡੇ ਤਾਂ ਧਿਆਨ ਚ ਹੀ ਨਹੀਂ। ਤੀਜੀ ਚਲਾਕੀ ਇਹ ਕਿ ਸਟ੍ਰਾਈਕ ਦਾ ਕਹਿੰਦੇ ਪਤਾ ਨਹੀਂ ਤੇ ਪਰ ਤੁਹਾਨੂੰ ਐਸਮਾ ਲਾਇਆ ਜਾ ਰਿਹਾ ਤੁਹਾਡੇ ਦੇ ਉੱਪਰ। ਇਹ ਸਾਰੇ ਨੂੰ ਜਦੋਂ ਦੇਖਦੇ ਆ ਫਿਰ ਚਲੋ ਖੈਰ ਤੁਸੀਂ ਤਾਂ ਮੁਲਾਜ਼ਮ ਹੋ, ਗੱਲ ਉਹ ਹੋਰ ਪਾਸੇ ਨੂੰ ਚਲੇ ਜਾਂਦੀ ਹੈ। ਆਪਾਂ ਭੰਡਣ ਵਾਲਾ ਕੰਮ ਨਹੀਂ ਕਰਦੇ, ਬਟ ਆਲ ਓਵਰ ਇੱਕ ਸਿੱਖਿਆ ਤੇ ਸਿਹਤ ਕ੍ਰਾਂਤੀ ਦਾ ਬਹੁਤ ਜ਼ੋਰ ਦਿੱਤਾ ਇਸ ਸਰਕਾਰ ਨੇ। 2022 ਚ ਜਦੋਂ ਜਿੱਤਣਾ ਸੀ ਉਸ ਤੋਂ ਪਹਿਲਾਂ 2-3 ਹੀ ਮੁੱਖ ਏਜੰਡੇ ਸੀ, ਐਜੂਕੇਸ਼ਨ ਤੇ ਹੈਲਥ ਸੈਕਟਰ। ਹੈਲਥ ਸੈਕਟਰ ਨੂੰ ਅੱਗੇ ਲਿਆਉਣਾ, ਕਹਿੰਦੇ ਵੀ ਅਸੀਂ ਇਹਦੇ ਚ ਨੁਹਾਰ ਬਦਲ ਦਿਆਂਗੇ, ਦਿੱਲੀ ਵਾਲਾ ਮਾਡਲ ਹੈ ਸਾਡੇ ਕੋਲ। ਆਹ ਮਾਡਲ ਖਿਲਰਿਆ ਪਿਆ ਇੱਥੇ ਸਾਹਮਣੇ ਹੀ ਆ, ਮਾਡਲ ਤੁਹਾਡੇ ਸਾਹਮਣੇ ਹੀ ਆ। ਜਿਵੇਂ ਜੀ ਇਹ ਆਮ ਆਦਮੀ ਕਲੀਨਿਕ ਖੋਲੀ ਜਾ ਰਿਹਾ, ਕਹਿੰਦੇ ਜੀ ਹੈਲਥ ਸੈਕਟਰ ਜਿਹੜਾ ਉਹ ਸਾਡੇ ਲਈ ਪ੍ਰਮੁੱਖ ਆ ਤੇ ਐਜੂਕੇਸ਼ਨ ਸੈਕਟਰ ਜਿਹੜਾ ਪ੍ਰਮੁੱਖ ਆ। 2 ਸੈਕਟਰ ਇਹਨਾਂ ਨੇ ਮੇਨ ਕਿਹਾ ਵਾ ਜੀ ਆਮ ਆਦਮੀ ਪਾਰਟੀ ਦਾ, ਇਹੀ ਨਾਰਾ ਹੈ ਜੀ, ਹੈਲਥ ਸੈਕਟਰ ਤੇ ਐਜੂਕੇਸ਼ਨ। ਐਜੂਕੇਸ਼ਨ ਜਿਹੜੇ ਡਿਪਾਰਟਮੈਂਟ ਹੈ ਐਜੂਕੇਸ਼ਨ ਦੇ ਜਿਹੜੇ ਜਥੇਬੰਦੀਆਂ ਵਾ, ਪਿੱਛੇ ਜੇ ਹੋਇਆ ਜੀ ਇਹਨਾਂ ਨੇ ਇੱਕ ਟੈਸਟ ਰੱਖਤਾ ਜੀ ਉਹਦਾ ਟੈਟ ਦਾ, ਹਨਾ ਜੀ। ਉਹ ਪਾਸ ਕਰੋਗੇ ਤੇ ਤੁਹਾਨੂੰ ਇਥੋਂ ਤੱਕ ਪਹਿਲੇ ਮੁਲਾਜ਼ਮ ਜਿਹੜੇ ਭਰਤੀ ਹੋਏ ਉਹਨਾਂ ਨੂੰ ਵੀ ਕਹਿ ਦਿੱਤਾ ਇਹਨਾਂ ਨੇ ਜੀ ਉਹ ਪਾਸ ਕਰੋ, ਕਲੀਅਰ ਕਰੋ। ਜਿਹੜੇ ਮੰਨ ਲਓ ਵੀ ਮੁਲਾਜ਼ਮ ਪਹਿਲਾਂ ਭਰਤੀ ਹੋ ਗਏ ਆ, ਕਈ ਸਾਲ ਪਹਿਲਾਂ ਭਰਤੀ ਹੋ ਗਏ, ਉਹਨਾਂ ਦੇ ਦੁਬਾਰਾ ਕਹਿੰਦੇ ਵੀ ਟੈਸਟ ਕਲੀਅਰ ਕਰੋ ਦੁਬਾਰਾ। ਬਿਲਕੁਲ ਹਾਂਜੀ, ਜਿਹੜੀ ਭਰਤੀ ਹੋ ਜਾਏਗੀ। ਇਹ ਐਜੂਕੇਸ਼ਨ ਕਿੱਦਾਂ ਉੱਪਰ ਹੈ ਜੀ, ਪ੍ਰਮੁੱਖ ਕਿੱਦਾਂ ਵਾ ਐਜੂਕੇਸ਼ਨ ਪ੍ਰਮੁੱਖ? ਮੈਂ ਚਲੋ ਦੱਸ ਦਿੰਦਾ ਜੀ, ਜਥੇਬੰਦੀਆਂ ਨੇ ਸਾਡੇ ਪ੍ਰੋਟੈਸਟ ਕੀਤਾ ਜੀ, ਸਾਨੂੰ ਅਸੀਂ ਟੈਸਟ ਜਿਹੜਾ ਵਾ ਸਾਡਾ ਹੋ ਚੁੱਕਾ ਜੀ। ਜਦੋਂ ਭਰਤੀ ਹੋ ਗਈ ਫਿਰ ਟੈਸਟ ਕਾਹਦਾ? ਤਨਖਾਹਾਂ ਹੀ ਮਿਲ ਗਈਆਂ, ਭਰਤੀ ਹੋ ਗਈ ਫਿਰ ਟੈਸਟ ਕਾਹਦਾ? ਇਹਨਾਂ ਨੇ ਉਹਨਾਂ ਤੇ ਲਾਠੀ ਚਾਰਜ ਕੀਤਾ, ਉਹਨਾਂ ਨੂੰ ਘਰੋਂ ਆ ਕੇ ਪੁਲਿਸ ਨੇ ਚੁੱਕਿਆ, ਉਹਨਾਂ ਨੂੰ ਗਾਲਾਂ ਕੱਢੀਆਂ, ਹਨਾ ਜੀ। ਇਹ ਸਾਰਾ ਚੁੰਨੀਆਂ ਲੈਂਦੀਆਂ ਨੇ, ਨੌਜਵਾਨਾਂ ਦੀਆਂ ਪੱਗਾਂ ਲੈਂਦੀਆਂ ਨੇ, ਸਾਰਾ ਕੁਝ ਹੁੰਦਾ। ਪਾਣੀ ਦੀਆਂ ਬਸ਼ਾਰਾਂ ਕੀਤੀਆਂ, ਅਥਰੂ ਗੈਸ ਉੱਥੇ ਗੋਲੇ ਚਲਾਏ ਇਹਨਾਂ ਤੇ। ਇਹ ਐਜੂਕੇਸ਼ਨ ਸਿਸਟਮ ਹੋ ਗਿਆ। ਦੂਜਾ ਜੀ ਹੈਲਥ ਸਿਸਟਮ। ਹੈਲਥ ਸਿਸਟਮ ਤੁਹਾਡੇ ਸਾਹਮਣੇ ਹੀ ਆ। ਅਸੀਂ ਪਿਛਲੇ 4 ਸਾਲਾਂ ਤੋਂ ਇਹਨਾਂ ਅੱਗੇ ਜਾ ਕੇ ਰਿਕੁਐਸਟਾਂ ਕਰ ਰਹੇ ਆ। ਅਸੀਂ ਇਹਨਾਂ ਨੂੰ ਜਾ ਕੇ ਕਹਿੰਦੇ ਆ ਵੀ ਸਾਡਾ ਹੱਲ ਕਰੋ, ਸਾਡੇ ਨਾਲ ਤੁਸੀਂ ਧੱਕਾ ਕੀਤਾ, ਸਾਨੂੰ ਅਪਾਇੰਟਮੈਂਟ ਲੈਟਰ 44,900 ਦੇ ਕੇ ਤੁਸੀਂ ਫਿਰ ਉਸੇ ਬਿਹਾਵ ਤੇ ਅੱਗੇ 1100 ਬੰਦਾ ਫੇਰ ਭਰਤੀ ਕੀਤਾ। ਤੁਸੀਂ ਧਿਆਨ ਕਿਉਂ ਨਹੀਂ ਦਿੰਦੇ? ਚੀਮਾ ਸਾਹਿਬ ਕਹਿੰਦੇ ਸਾਡੇ ਧਿਆਨ 'ਚ ਆ, ਅਸੀਂ ਕਮੇਟੀਆਂ ਬਣਾਤੀਆਂ, ਇਦਾਂ ਕਰਤਾ ਉਦਾਂ ਕਰਤਾ। ਕੀ ਕੀਤਾ ਇਹਨਾਂ ਨੇ? ਇਹ ਜੀ ਸ਼ੋਸ਼ੇਬਾਜ਼ੀ ਆ ਸਾਰੀ ਸਰਕਾਰ ਦੀ। ਅੱਜ ਤੱਕ ਤੇ ਮੈਨੂੰ ਨਹੀਂ ਲੱਗਦਾ ਵੀ ਕੀ ਇੱਥੇ ਮੈਡੀਕਲ ਕਾਲਜਾਂ ਦੇ ਵਿੱਚ ਕੀ ਆ। ਮੈਡੀਕਲ ਕਾਲਜਾਂ ਦੇ ਵਿੱਚ ਵੀ ਕੁਝ ਨਹੀਂ ਮਿਲ ਰਿਹਾ।
ਤੇ ਆਮ ਆਦਮੀ ਕਲੀਨਿਕਾਂ ਦੇ ਵਿੱਚ ਕੀ ਮਿਲੂਗਾ ਤੁਹਾਨੂੰ ਦੱਸੋ। ਬਿਲਕੁਲ, ਉੱਥੇ ਤਾਂ OPD ਸੇਵਾਵਾਂ ਹੀ ਮਿਲ ਰਹੀਆਂ ਨੇ ਤਕਰੀਬਨ ਸਾਰੀਆਂ। ਮੈਮ ਤੁਹਾਡੇ ਵੱਲ ਆਉਣਾ, ਤੁਸੀਂ ਵੀ ਇਸ ਖੇਤੇ 'ਚ ਕੰਮ ਕੀਤਾ ਜਾਂ ਕਰ ਰਹੇ ਹੋਵੋਗੇ, ਮੈਂ ਇਸ ਦੀ ਜਾਣਕਾਰੀ ਨਹੀਂ ਰੱਖਦਾ, ਪਰ ਤੁਸੀਂ ਹੈਲਥ ਸੈਕਟਰ ਦੀ ਜਦੋਂ ਸਰਕਾਰ ਦੀ ਗੱਲ ਸੁਣਦੇ ਆ ਤਾਂ ਬਹੁਤ ਲੁਭਾਵਣੀਆਂ ਗੱਲਾਂ ਲੱਗਦੀਆਂ ਨੇ ਕਿ ਭਾਈ ਅਸੀਂ ਬਹੁਤ ਚੰਗਾ ਕੰਮ ਕਰ ਰਹੇ ਹਾਂ, ਆਊਟਸਟੈਂਡਿੰਗ ਵਰਕ ਹੋ ਰਿਹਾ। ਹੋਰ ਸਟੇਟਾਂ ਦੇ ਵਿੱਚ ਜਾ ਕੇ ਇੱਥੋਂ ਦੇ ਇੱਕ ਤਰੀਕੇ ਦੇ ਨਾਲ ਐਗਜ਼ਾਮਪਲ ਸੈੱਟ ਕੀਤੀਆਂ ਜਾ ਰਹੀਆਂ ਨੇ, ਦਿੱਤੀਆਂ ਜਾ ਰਹੀਆਂ ਨੇ ਕਿ ਆਊਟਸਟੈਂਡਿੰਗ ਕੰਮ ਉੱਥੇ ਕੀਤਾ ਜਾ ਰਿਹਾ। ਪਰ ਜਦੋਂ ਗਰਾਊਂਡ ਤੇ ਦੇਖ ਰਹੇ ਆ, ਪਿਛਲੇ 10 ਦਿਨਾਂ ਤੋਂ ਬੈਠੇ ਹੋਏ ਆ, ਭਾਈ ਹੁਣੀ ਕਹਿ ਰਹੇ ਨਾਟ ਈਵਨ ਅ ਸਿੰਗਲ ਪਰਸਨ ਇੱਥੇ ਪਹੁੰਚਿਆ। ਸ਼ਹਿਰ ਦਾ DC ਹੈ, ਉਸ ਨੂੰ ਸ਼ਹਿਰ ਦਾ ਇੱਕ ਤਰੀਕੇ ਦਾ ਮਾਲਕ ਦੱਸਿਆ ਜਾਂਦਾ, ਉਹਦੇ ਤੱਕ ਵੀ ਕੋਈ ਅਪੀਲ ਨਹੀਂ ਲੱਗੀ, ਕੋਈ ਉਹਨੂੰ ਜਾਣਕਾਰੀ ਨਹੀਂ ਹੈ। ਫਿਰ ਕਿਵੇਂ ਵੇਖਦੇ ਹੋ ਇਹ ਕਿਹਦੇ ਸਹਾਰੇ ਚੱਲ ਰਿਹਾ ਹੈ ਆਪਣਾ ਸੈਕਟਰ ਸਾਰਾ ਹੈਲਥ ਦਾ? ਸਰ ਇਹ ਤਾਂ ਰਾਮ ਭਰੋਸੇ ਚੱਲ ਰਿਹਾ ਹੈਲਥ ਸੈਕਟਰ, ਕਿਉਂਕਿ ਜਿਹੜੀ ਸਰਕਾਰ ਹੈ ਇਹਨਾਂ ਨੇ ਪਹਿਲੇ ਦਿੱਲੀ ਦੇ ਵਿੱਚ ਆਪਣਾ ਮਤਲਬ ਪੂਰਾ ਜੋਸ਼ ਦਿਖਾਇਆ ਕਿ ਵੀ ਵਾਕਿਆ ਹੀ ਆਪ ਸਰਕਾਰ ਜਿਹੜੀ ਉਹ ਬਹੁਤ ਵਧੀਆ ਹੈ ਔਰ ਬੜੇ ਮਤਲਬ ਆਪਣੀ ਮਸ਼ਹੂਰੀ ਆਪੇ ਹੀ ਕੀਤੀ ਹੈ। ਪਰ ਲੋਕਾਂ ਨੇ ਕੁਝ ਦੇਰ ਦੇ ਵਿੱਚ ਹੀ ਆਪ ਸਰਕਾਰ ਦਾ ਪਿੱਛਾ ਛੱਡਤਾ, ਕਿਉਂਕਿ ਆਪ ਸਰਕਾਰ ਨੇ ਜੱਫਾ ਮਾਰ ਲਿਆ ਕਿ ਪੰਜਾਬ ਦੇ ਵਿੱਚ ਕਿ ਵੀ ਹੁਣ ਸਾਡਾ ਇੱਕ ਹੋਰ ਹਿੱਸਾ ਬਣ ਗਿਆ ਪੰਜਾਬ। ਫਿਰ ਤੀਜਾ ਜੱਫਾ ਮਾਰਿਆ ਜਾ ਕੇ ਇਹਨਾਂ ਨੇ ਗੁਜਰਾਤ ਦੇ ਵਿੱਚ। ਹੁਣ ਪੰਜਾਬ ਚੋਂ ਖਿਸਕਦਾ ਨਜ਼ਰ ਆਉਂਦਾ ਹੈ ਤੇ ਹੁਣ ਉਹ ਪੂਰਾ ਧੱਕਾ ਲਾ ਕੇ ਤੇ ਗੁਜਰਾਤ 'ਚ ਜਿਹੜਾ ਜ਼ੋਰ ਚੱਲ ਰਿਹਾ ਵਾ, ਉਹ ਪੰਜਾਬ ਵਾਲਾ ਮਾਡਲ ਵੇਚ ਰਹੇ ਨੇ ਜੀ ਉੱਥੇ ਪੂਰਾ। ਮੈਂ ਕਿਹਾ ਉੱਥੇ ਜੋ ਕਹਿ ਰਹੇ ਨੇ ਉਹ ਕੁਝ ਵੀ ਸੱਚ ਨਹੀਂ ਹੈ, ਉਹ ਸਿਰਫ ਇੱਕ ਨਾ ਮਸ਼ਹੂਰੀ ਹੈ ਕਿ ਵੀ ਹਾਂ ਅਸੀਂ ਆਪ ਸਰਕਾਰ ਨੇ ਬੰਦ ਕਰ ਦਿੱਤੀਆਂ ਉਹ ਲੈਣੀਆਂ ਜੋ ਲੋਕੀ ਰਿਸ਼ਵਤਾਂ ਲੈਂਦੇ ਨੇ, ਅਸੀਂ ਬੜੇ ਸੈਂਟਰ ਖੋਲ ਦਿੱਤੇ ਨੇ, ਅਸੀਂ ਇਹ ਕਰ ਦਿੱਤਾ, ਅਸੀਂ ਉਹ ਕਰ ਦਿੱਤਾ। ਇਹ ਕਾਗਜ਼ਾਂ 'ਚ ਜ਼ਿਆਦਾ ਹੈ, ਪਰ ਜੇ ਤੁਸੀਂ ਪ੍ਰੈਕਟੀਕਲੀ ਦੇਖੋ ਤਾਂ ਬਹੁਤ ਘੱਟ ਹੈ। ਬਹੁਤ ਸਾਰੇ ਉਹਨਾਂ ਨੇ ਛੋਟੇ ਹਸਪਤਾਲ ਖੋਲ੍ਹੇ ਆ ਪਿੰਡਾਂ ਦੇ ਲਾਗੇ ਜਾ ਕੇ, ਪਰ ਪਿੰਡਾਂ ਦੇ ਲੋਕ ਜਿਹੜੇ ਉੱਥੇ ਦੇ ਕੰਮ ਤੇ ਰੱਖੇ ਉਹ ਤਾਂ ਰੋਂਦੇ ਆ, ਸਾਨੂੰ ਤਨਖਾਹ ਨਹੀਂ ਮਿਲਦੀ 3 ਮਹੀਨੇ, ਦਵਾਈ ਹੈ ਨਹੀਂ, ਕੋਈ ਕੀ ਦਈਏ ਮਰੀਜ਼ਾਂ ਨੂੰ। ਮੈਂ ਇਸ ਦੀ ਲਾਈਵ ਐਗਜ਼ਾਮਪਲ ਦੱਸ ਸਕਦਾ। ਅਸੀਂ ਜਿਹੜੇ ਆਮ ਆਦਮੀ ਕਲੀਨਿਕ ਨੇ ਜੀ, ਇੱਧਰ ਆਉਂਦੇ ਆ, ਆਮ ਆਦਮੀ ਕਲੀਨਿਕ 'ਚ ਕੰਮ ਕਰ ਰਹੀਆਂ ਬੀਬੀਆਂ ਦੇ ਨਾਲ ਅਸੀਂ ਗੱਲਬਾਤ ਕੀਤੀ। ਉਹ ਦੱਸ ਰਹੇ ਨੇ ਉਹਨਾਂ ਦੇ ਵਿੱਚੋਂ ਇੱਕ ਬੀਬੀ ਨੂੰ ਇੰਨੀ ਦੂਰ ਅਪਾਇੰਟ ਕੀਤਾ ਗਿਆ, ਉਹਨਾਂ ਨੇ ਬਹੁਤ ਜ਼ਿਆਦਾ ਮਿਹਨਤਾਂ ਕੀਤੀਆਂ ਕਿ ਕਾਈਂਡਲੀ ਮੇਰੀ ਗੱਲ ਸੁਣੋ। ਉਹ ਕਹਿੰਦੇ ਜੌਬ ਕਰਨੀ ਹੈ ਇੱਥੇ ਹੀ ਕਰਨੀ ਪਊਗੀ, ਨਹੀਂ ਤਾਂ ਤੁਸੀਂ ਜੌਬ ਛੱਡ ਸਕਦੇ ਹੋ। ਇਹ ਬਲਵੀਰ ਸਿੰਘ ਹੁਣਾਂ ਦੇ ਬਿਆਨ ਨੇ ਜਿਹੜੇ ਆਪਣੇ ਹੈਲਥ ਮਿਨਿਸਟਰ ਨੇ। ਉਸ ਲੇਡੀ ਨੂੰ ਆਪਣਾ ਬੱਚਾ ਕਿਸੇ ਹੋਰ ਨੂੰ ਇੱਕ ਤਰੀਕੇ ਦੇ ਨਾਲ ਗੋਦ ਦੇਣਾ ਪਿਆ ਵੀ ਤੁਸੀਂ ਰੱਖ ਲਓ, ਵੀ ਮੈਂ ਨਹੀਂ ਸਾਂਭ ਸਕਦੀ। ਇਹੋ ਜਿਹੇ ਹਾਲਾਤ ਨੇ, ਇਹੋ ਜਿਹੀ ਨੌਨ ਸੈਂਸ ਤਰੀਕੇ ਦੇ ਨਾਲ ਸਰਕਾਰ ਚਲਾਈ ਜਾ ਰਹੀ ਹੈ। ਅੱਛਾ, ਮੈਂ ਆਪਣੇ ਦਰਸ਼ਕਾਂ ਦੇ ਲਈ ਤੁਹਾਡੇ ਕੋਲੋਂ ਜਾਣਨਾ ਚਾਹੁੰਦਾ ਵੀ ਜੇ ਆਮ ਭਾਸ਼ਾ 'ਚ ਸਮਝਾਉਣਾ ਹੋਵੇ ਸਾਰੇ ਸਰੋਤਿਆਂ ਨੂੰ ਜਿਨ੍ਹਾਂ ਨੂੰ ਨਹੀਂ ਪਤਾ ਗ੍ਰੇਡ ਪੇ ਕੀ ਹੈ, ਕਿਵੇਂ ਇਹ ਕੰਮ ਹੁੰਦਾ, ਕੀ ਸਾਰਾ ਸਿਸਟਮ ਹੈ, ਤੁਸੀਂ ਧਰਨੇ ਤੇ ਕਿਉਂ ਬੈਠੇ ਹੋ, ਉਹਨਾਂ ਨੂੰ ਗ੍ਰੇਡ ਪੇ ਦੇ ਨਜ਼ਰੀਏ ਨਾਲ ਥੋੜਾ ਜਿਹਾ ਤੁਸੀਂ ਸਮਝਾ ਪਾਓਗੇ ਤਾਂ ਕਿ ਉਹਨਾਂ ਦੀ ਵੀ ਸਮਝ ਬਣੇ, ਕਿਉਂਕਿ ਇੱਥੋਂ ਵੀ ਜਿੰਨੇ ਲੰਘਦੇ ਹੋਣਗੇ ਉਹ ਦੇਖਦੇ ਹੋਣਗੇ ਵੀ ਭਾਈ ਇਹ ਤਾਂ ਬਾਹਰ ਧਰਨੇ ਤੇ ਬੈਠੇ ਨੇ, ਸਾਡਾ ਕੰਮ ਕੌਣ ਕਰੂ। ਸਰ ਗ੍ਰੇਡ ਪੇ ਦਾ ਜਿਹੜਾ ਮਸਲਾ ਹੈ ਨਾ, ਉਹ ਦੇਖੋ ਤੁਸੀਂ ਕਿ ਸਰਕਾਰ ਨੇ ਸਾਨੂੰ ਪਾੜੋ ਤੇ ਰਾਜ ਕਰੋ ਵਾਲੀ ਨੀਤੀ ਅਪਣਾਈ ਹੈ। ਜਿਹੜਾ ਪੇ ਗ੍ਰੇਡ ਹੈ, ਪੇ ਗ੍ਰੇਡ ਦੇ ਹਿਸਾਬ ਦੇ ਨਾਲ ਹੀ ਸੈਲਰੀ ਬਣਦੀ ਹੈ, ਔਰ ਇਹ ਪੇ ਗ੍ਰੇਡ ਆਇਆ ਹੀ 2011 ਦੇ ਵਿੱਚ ਆ ਪੰਜਾਬ ਦੇ ਵਿੱਚ, ਕਿਉਂਕਿ ਉਸ ਤੋਂ ਪਹਿਲੇ ਸਿਰਫ ਸੈਲਰੀਜ਼ ਚੱਲਦੀਆਂ ਸੀਗੀਆਂ, ਪਰ ਉਦੋਂ ਪੇ ਗ੍ਰੇਡ ਨਹੀਂ ਸੀ ਹੁੰਦੇ। ਪੇ ਗ੍ਰੇਡ ਜਿਹੜੇ ਆ 2011 ਦੇ ਵਿੱਚ ਹੀ ਆਇਆ, ਔਰ ਪਹਿਲਾ ਪੇ ਗ੍ਰੇਡ ਜਿਹੜਾ ਸਾਨੂੰ ਮਿਲਿਆ ਵਾ ਉਹ ਮਿਲਿਆ ਸੀਗਾ 2011 ਦੇ ਵਿੱਚ 4600 ਦੇ ਹਿਸਾਬ ਦੇ ਨਾਲ। ਸਰ ਪਹਿਲੀ ਗੱਲ ਤਾਂ ਇਹ, ਜਦੋਂ ਇੱਕ ਵਾਰੀ ਗ੍ਰੇਡ ਮਿਲ ਜਾਂਦਾ ਹੈ, ਤਾਂ ਉਹਨੂੰ ਚੇਂਜ ਨਹੀਂ ਕੀਤਾ ਜਾ ਸਕਦਾ, ਕਿਉਂਕਿ ਜਿਹੜਾ ਸਟਾਫ ਇੱਥੇ ਆ ਰਿਹਾ ਹੈ ਉਹ ਆਪਣਾ ਡੈਜ਼ਿਗਨੇਸ਼ਨ ਇੱਕ ਰੱਖਦਾ ਵਾ, ਉਹਦੀ ਜਿਹੜੀ ਸਰਵਿਸ ਆਵਰਸ ਹੈ, ਡਿਊਟੀ ਆਵਰਸ ਹੈ, ਉਹ ਵੀ ਬਰਾਬਰ ਦੇ ਹੈ, ਕਿਉਂਕਿ ਉਹਨਾਂ ਦੇ ਡਿਊਟੀ ਆਵਰਸ ਬਰਾਬਰ ਹੈ, ਡੈਜ਼ਿਗਨੇਸ਼ਨ ਬਰਾਬਰ ਹੈ। ਤਾਂ ਸਕੇਲ ਨੂੰ ਤੁਸੀਂ 4600 ਤੋਂ ਘਟਾ ਕੇ ਕਿਵੇਂ ਥੱਲੇ ਲਿਆ ਸਕਦੇ ਹੋ? ਫਿਰ ਇੱਕ ਵਾਰੀ ਨਹੀਂ, 2 ਵਾਰੀ ਤੁਸੀਂ ਪਹਿਲੇ ਕੁਛ ਕੀਤਾ ਫਿਰ ਕੁਛ, ਜਿੱਦਾਂ ਪਹਿਲੇ 4600 ਫਿਰ 3200 ਫਿਰ 2800। ਭਾਬੀ ਰੈਂਕ ਇੱਕੋ ਹੀ ਹੈ ਸਾਰੇ ਬੰਦਿਆਂ ਦਾ, ਪਰ ਸੈਲਰੀ ਵੱਖੋ ਵੱਖਰੀ ਹੈ। ਯੈਸ, ਇਹ ਜਿਹੜੀ ਚੀਜ਼ ਹੈਗੀ ਹੈ ਸਰਕਾਰ ਵਾਸਤੇ ਕਿੰਨੀ ਅਜੀਬ ਹੈ। ਇੱਥੋਂ ਸਾਫ਼ ਪਤਾ ਲੱਗਦਾ ਹੈ ਕਿ ਵਿਦਆਊਟ ਨੌਲੇਜ, ਵਿਦਆਊਟ ਬ੍ਰੇਨ ਇਹ ਸਰਕਾਰਾਂ ਨੂੰ ਚਲਾ ਰਹੇ ਨੇ। ਤੁਸੀਂ ਮੈਨੂੰ ਇਹ ਦੱਸੋ, ਜੇ ਨਰਸਿਸ ਇੰਨਾ ਪੜ੍ਹੀਆਂ ਹੈ, ਲਿਖੀਆਂ ਹੈ, ਔਰ ਆਪਣੇ ਬੱਚੇ ਛੱਡ ਕੇ, ਆਪਣੇ ਕੰਮ ਛੱਡ ਕੇ, ਆਪਣੇ ਸਟੇਸ਼ਨ ਛੱਡ ਕੇ, ਸਟੇਸ਼ਨ ਮੀਨਸ ਕਈ ਲੋਕੀ ਜਿਹੜੇ ਆ ਉਹ ਬੜੇ ਦੂਰੋਂ ਆਏ ਹੋਏ ਹੈ, ਨਹੀਂ ਹਾਂ, ਆਊਟ ਆਫ ਸਟੇਸ਼ਨ ਮੀਨਸ ਇਹ ਪਹਿਲੇ ਇੱਕ DHS ਦੇ ਅੰਡਰ ਹੁੰਦਾ ਸੀ,
ਡੀਆਰਐਮ ਤੇ ਇਕੱਠੇ ਹੁੰਦੇ ਕੰਬਾਈਨਡ ਹੁੰਦੇ ਸੀ। ਉਹਦੇ ਵਿੱਚ ਕੀ ਹੁੰਦਾ ਸੀ ਵੀ ਕੁੜੀਆਂ ਮੁੰਡਿਆਂ ਨੂੰ ਜਿੱਥੇ ਜ਼ਰੂਰਤ ਪੈਂਦੀ ਆਪਣੀ ਬਦਲੀ ਕਰਾ ਲੈਂਦੇ ਸੀਗੇ ਤੇ ਘਰ ਦੇ ਨੇੜੇ ਚਲੇ ਜਾਂਦੇ ਸੀਗੇ, ਉਹਨਾਂ ਦੇ ਥੋੜੀ ਲਾਈਫ ਜਿਹੜੀ ਆ ਉਹ ਵਧੀਆ ਹੋ ਜਾਂਦੀ ਸੀ ਤੇ ਖਰਚਾ ਘਟ ਜਾਂਦਾ ਸੀਗਾ। ਹੁਣ ਕੀ ਹੈ, ਇਹਨਾਂ ਨੇ ਡੀਐਚਐਸ ਵੱਖਰਾ ਕੀਤਾ, ਡੀਆਰਐਮ ਵੱਖਰਾ ਕੀਤਾ। ਹੁਣ ਜਿਹੜੇ ਬੱਚਿਆਂ ਦੀ ਸਿਲੈਕਸ਼ਨ ਹੈ ਉਹਨਾਂ ਦੀ ਜ਼ਰੂਰੀ ਤਾਂ ਨਹੀਂ ਵੀ ਵਿਆਹ ਅੰਮ੍ਰਿਤਸਰ 'ਚ ਹੀ ਹੋਣਾ, ਹਾਂਜੀ ਹਾਂਜੀ, ਉਹ ਕਿਤੇ ਨਹੀਂ ਜਾ ਸਕਦੇ, ਉਹ ਕਿਤੇ ਵੀ ਨਹੀਂ ਜਾ ਸਕਦੇ। ਇੱਥੇ ਇਸ ਕੰਡੀਸ਼ਨ 'ਚ ਉਹਨਾਂ ਨੂੰ ਮਕਾਨ ਲੈਣੇ ਪੈਂਦੇ ਕਿਰਾਏ ਤੇ, ਉਹਨਾਂ ਨੂੰ ਬੱਚੇ ਲਿਆਣੇ ਪੈਂਦੇ, ਇੱਥੇ ਉਹਨਾਂ ਦੀਆਂ ਫੀਸਾਂ ਦੇਣੀਆਂ ਪੈਂਦੀਆਂ। ਤਨਖਾਹ ਕਿੰਨੀ? 30-32 ਹਜ਼ਾਰ। ਮੈਨੂੰ ਦੱਸੋ 30-32 ਹਜ਼ਾਰ ਨਾਲ ਬਣਦਾ ਕੀ ਹੈ ਤੇ ਮਹਿੰਗਾਈ ਕਿੱਥੇ ਚਲੀ ਗਈ ਹੈ? ਤੇ ਮਹਿੰਗਾਈ ਬੱਤੇ ਉਹ ਡੀਏਵੀ ਕੱਟ ਕੇ ਬੈਠੀ ਹੈ ਸਰਕਾਰ, ਦੇ ਨਹੀਂ ਡਈ। 5-6 ਸਾਲਾਂ ਤੋਂ ਡੀਏਵੀ ਰੋਕੀ ਬੈਠੀ ਹੈ, ਠੀਕ ਹੈ, ਪੈਨਸ਼ਨਾਂ ਵੀ ਰੋਕੀ ਬੈਠੀ ਹੈ, ਸਾਡੇ ਜਿਹੜੇ ਏਰੀਆ ਉਹ ਵੀ ਨਹੀਂ ਦੇ ਰਹੀ। ਤੇ ਮੈਨੂੰ ਇਹ ਦੱਸੋ ਨਾ ਵੀ ਸਰਕਾਰ ਸਾਨੂੰ ਹੀ ਮਾਰ ਰਹੀ ਹੈ, ਸਾਡੇ ਗਲ 'ਚ ਫਾਂਸੀ ਦੇ ਰਹੀ ਹੈ EMPLOYEES ਦੇ, ਸਾਡਾ ਹੀ ਸਭ ਕੁਝ ਕੱਟ ਰਹੀ ਹੈ। ਇਹਦਾ ਮਤਲਬ ਇਹ ਹੈ ਕਿ ਉਹ ਝੂਠ ਬੋਲ ਕੇ ਲੋਕਾਂ ਨੂੰ ਅਸੀਂ 3 ਮੈਡੀਕਲ ਕਾਲਜ ਖੋਲ ਰਹੇ ਹਾਂ। ਅਸੀਂ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਵੀ 3 ਮੈਡੀਕਲ ਕਾਲਜ ਤੇਰੇ ਕੋਲ ਸਾਂਭੇ ਨਹੀਂ ਜਾਣਦੇ, 2 ਤੂੰ 3 ਮੈਡੀਕਲ ਹੋਰ ਕਾਲਜ ਖੋਲ ਕੇ ਕਰਨਾ ਕੀ ਹੈ? ਉਹ ਤਾਂ 16 ਦਾ ਵਾਅਦਾ ਕਰੀ ਬੈਠੇ ਨੇ। 16 ਦਾ ਵਾਅਦਾ ਕਰੀ ਜਾਣ, ਭਾਵੇਂ 100 ਦਾ ਵਾਅਦਾ ਕਰਨ, ਪਰ ਕਰਨ ਵਾਸਤੇ ਜੇ ਤੁਹਾਡੇ ਕੋਲ ਫਾਈਨੈਂਸ਼ੀਅਲ ਕੁਝ ਹੈ ਹੀ ਨਹੀਂ, ਤੁਸੀਂ ਅੱਗੇ ਹੀ ਕਰਜ਼ੇ ਦੇ ਥੱਲੇ ਹੋ, ਤੁਸੀਂ ਅਗਲੇ ਕਰਮਚਾਰੀਆਂ ਨੂੰ ਮਾਰਨ ਡਏ ਹੋ ਬਾਹਰ ਬਿਠਾ ਕੇ, ਆਪਣੇ ਘਰੋਂ ਬੇਘਰ ਕਰਕੇ, ਤੇ ਫਿਰ ਤੁਸੀਂ ਹੋਰ ਅੱਗੇ ਕਰ ਕੀ ਸਕਦੇ ਹੋ? ਮੈਂ ਤੇ ਸਰਕਾਰ ਨੂੰ ਸਿਰਫ ਇੱਕੋ ਗੱਲ ਕਹਿਣਾ ਚਾਹੁੰਦੀ ਆ, ਗੱਲ ਉਹ ਕਰੇ ਜਿਹੜੀ ਸਿਰੇ ਤੇ ਚੜਾਵੇ, ਗੱਲ ਉਹ ਲਾਰਿਆਂ ਵਾਲੀ ਗੱਲਾਂ ਨਾ ਕਰੋ। ਦੁਨੀਆ ਅੱਜ ਕੱਲ ਲਾਰੇ ਨਹੀਂ ਸੁਣਦੀ, ਸਾਰੇ ਪੜ੍ਹੇ ਲਿਖੇ ਨੇ, ਸਭ ਨੂੰ ਸਮਝ ਆਉਂਦੀ ਹੈ ਸਰਕਾਰ ਕੀ ਬੋਲਣਾ ਚਾਹੁੰਦੀ ਹੈ ਔਰ ਸਰਕਾਰ ਕਿੱਥੇ ਬੈਠੀ ਹੈ। 10 ਲੱਖ ਦਾ ਬੀਮਾ ਕਰਨ ਡਈ ਹੈ ਲੋਕਾਂ ਦਾ, ਮੈਨੂੰ ਦੱਸੋ ਇਹਦਾ ਕੋਈ ਫਾਇਦਾ ਹੈ? ਕਿੰਨੇ ਘਰਾਂ 'ਚ ਲੋਕੀ ਐਡਮਿਟ ਹੋਣਗੇ, ਤੁਸੀਂ ਇੱਕ ਕਰਮਚਾਰੀਆਂ ਨੂੰ ਤਨਖਾਹ ਨਹੀਂ ਦੇ ਪਾਉਂਦੇ, ਤੁਸੀਂ 10 ਲੱਖ ਖਰਚਾ ਕਿੱਥੋਂ ਦੋਗੇ? ਕੀ ਕਰੋਗੇ? ਨਾਲੇ ਉਹ ਜਿਹੜੀ ਇਕੁਏਸ਼ਨ ਹੈ ਉਹ ਫਿੱਟ ਹੀ ਨਹੀਂ ਬੈਠਦੀ ਜਿਹੜਾ ਬਜਟ 'ਚ ਰੱਖਿਆ ਹੈ। ਤੇ ਜਿੰਨੇ ਪਰਿਵਾਰ ਨੇ 65 ਲੱਖ ਪਰਿਵਾਰ ਨੇ ਪੰਜਾਬ ਦੇ ਵਿੱਚ, ਜੇ ਉਹਨਾਂ ਦੇ ਹਿਸਾਬ ਨਾਲ ਇਕੁਏਸ਼ਨ ਫਿੱਟ ਬਿਠਾਈਏ, ਉਹਨਾਂ 20,000 ਪਰਿਵਾਰ ਨਹੀਂ ਪੂਰਾ ਹੋਣਾ। ਅਸੀਂ ਬਿਮਾਰ ਹੋ ਜਾਈਏ ਨਾ ਤਾਂ ਸਾਨੂੰ ਕਹਿੰਦੇ ਆਪਣੇ ਮੈਡੀਕਲ ਬਣਵਾ ਕੇ ਜਿਹੜੇ ਦਵਾਈਆਂ ਦਾ ਖਰਚਾ ਤੁਸੀਂ ਲੈਣਾ ਉਹ ਭੇਜੋ। ਅੱਛਾ ਜੀ, ਅਸੀਂ ਉਹਨੂੰ ਬਣਾ ਕੇ ਭੇਜ ਦਿੰਨੇ ਆ, ਨਾਲ ਹੀ ਸਾਨੂੰ ਉਧਰੋਂ ਚਿੱਠੀ ਆ ਜਾਂਦੀ, ਆ ਹੈ ਨਹੀਂ ਅੰਦਰ, ਆ ਹੈ ਨਹੀਂ ਅੰਦਰ, ਮਤਲਬ ਆ ਚੀਜ਼ਾਂ ਅੰਦਰ ਹੈ, ਤੇ ਬਾਹਰੋਂ ਜਿਹੜੀਆਂ ਚੀਜ਼ਾਂ ਆਈਆਂ ਉਹ ਸਾਰੀਆਂ ਕੱਟ ਆਫ ਹੋ ਜਾਂਦੀਆਂ ਨੇ। ਅੰਦਰ ਹੈ ਕੀ ਹੈ ਪਹਿਲੇ ਮੈਨੂੰ ਇਹ ਦੱਸੋ, ਅੰਦਰ ਹੈ ਕੀ ਹੈ? ਅੰਦਰ ਪੈਸਾ ਹੋਵੇ ਤਾਂ ਸਾਰਾ ਕੁਝ ਹੋਊਗਾ ਜੀ, ਅੰਦਰ ਤਾਂ ਪੈਸਾ ਹੀ ਹੈ। ਮਤਲਬ ਜਿੰਨਾ ਸਾਡਾ ਖਰਚਾ ਆਉਂਦਾ ਵਾ ਉਹਦਾ ਤੀਸਰਾ ਹਿੱਸਾ, ਦੂਸਰਾ ਹਿੱਸਾ ਜਾਂ ਪਹਿਲਾ ਹਿੱਸਾ, ਮੈਂ ਕਹਿੰਦੀ ਹੁੰਦਾ ਹੀ ਕੱਖ ਨਹੀਂ। ਅੱਛਾ ਮੈਮ, ਆਖਰੀ ਸਵਾਲ ਮੇਰਾ, ਉਸ ਤੋਂ ਬਾਅਦ ਮੈਂ ਇੱਧਰ ਬਾਈ ਹੁਣਾਂ ਨਾਲ ਗੱਲਬਾਤ ਕਰਨੀ ਹੈ। ਇਹ ਇੱਕ ਗੱਲ ਤੁਸੀਂ ਜ਼ਰੂਰ ਦੱਸਿਓ, ਜਦੋਂ ਇਹੋ ਜਿਹੀਆਂ ਸਮੱਸਿਆਵਾਂ ਆ ਰਹੀਆਂ ਨੇ ਨਰਸਸ ਨੂੰ, ਤਾਂ ਫਿਰ ਉਹਨਾਂ ਦੀ ਮੈਂਟਲ ਹੈਲਥ ਤੇ ਵੀ ਤਾਂ ਅਸਰ ਪੈਂਦਾ, ਕਿਉਂਕਿ ਉਹਨਾਂ ਨੇ ਆਲ ਓਵਰ ਸਾਰੇ ਏਰੀਏ ਦੇ ਆ ਰਹੇ ਲੋਕਾਂ ਦੀ ਦੇਖਭਾਲ ਕਰਨੀ ਹੈ। ਜੇ ਕੋਈ ਮਰੀਜ਼ ਹੈ ਉਸ ਨੂੰ ਸਲਾਉਣਾ ਹੈ, ਉਸ ਦੀ ਦੇਖਭਾਲ ਕਰਨੀ ਹੈ, ਉਸ ਦਾ ਇਲਾਜ ਕਰਨਾ ਹੈ। ਜਦੋਂ ਇੱਕ ਨਰਸ ਖੁਦ ਆਪ ਉਸ ਮੈਂਟਲ ਸਟੇਟ ਦੇ ਵਿੱਚ ਨਹੀਂ ਹੋਊਗੀ, ਉਸ ਸਿਚੁਏਸ਼ਨ ਦੇ ਵਿੱਚ ਨਹੀਂ ਹੋਊਗੀ, ਤਾਂ ਉਹ ਪੇਸ਼ੈਂਟ ਨੂੰ ਕਿੱਦਾਂ ਚੰਗੀ ਤਰ੍ਹਾਂ ਦੇਖ ਪਾਊਗੀ? ਇਹ ਵੀ ਤਾਂ ਇੱਕ ਦਿੱਕਤ ਬਣ ਜਾਂਦੀ ਹੈ ਨਾ। ਦੇਖੋ ਮੇਰੀ ਗੱਲ ਸੁਣੋ, ਇਹ ਤਾਂ ਤੁਸੀਂ ਬੜਾ ਇੰਪੋਰਟੈਂਟ ਜਿਹਾ ਕੁਐਸਚਨ ਪੁੱਟ ਅਪ ਕੀਤਾ ਹੈ ਵੀ ਨਰਸਿਸ ਦੀ ਜਿਹੜੀ ਮੈਂਟਲ ਹੈਲਥ ਹੈ ਉਹਦਾ ਕੀ ਬਣੇਗਾ। ਮੈਂਟਲ ਹੈਲਥ ਵਾਸਤੇ ਨਰਸਿਸ ਤਾਂ ਬੜੀਆਂ ਸਟਰੋਂਗ ਹੁੰਦੀਆਂ ਨੇ, ਕਿਉਂਕਿ ਉਹਨਾਂ ਨੂੰ ਤਾਂ ਪੜ੍ਹਾਇਆ ਜਾਂਦਾ ਵਾ, ਇਹ ਟ੍ਰੇਨਿੰਗ ਦਿੱਤੀ ਜਾਂਦੀ ਹੈ। ਪਰ ਇਸ ਵੇਲੇ ਜੋ ਹਾਲਾਤ ਨੇ, ਲੋਕਾਂ ਨੂੰ ਘਰੋਂ ਪੱਟ ਕੇ ਤੇ ਦੂਜੀ ਜਗ੍ਹਾ ਤੇ ਲਿਆ ਕੇ ਬਿਠਾ ਦੇਣਾ, ਤੇ ਨਾ ਉਹਨਾਂ ਨੂੰ ਕੋਲ ਮਕਾਨ, ਤੇ ਨਾ ਉਹਨਾਂ ਕੋਲ ਕਿਰਾਇਆ, ਤੇ ਨਾਲੇ ਉਹਨਾਂ ਕੋਲ ਬੱਚਿਆਂ ਦਾ ਖਰਚਾ, ਤੇ ਨਾਲੇ ਰੋਟੀ ਚਲਾਣੀ 32-3500, ਘਰੋਂ ਪੈਸੇ ਮੰਗੋ ਤੇ ਉੱਥੋਂ ਛਿੱਤਰ ਖਾਓ। ਤੇ ਜੇ ਇਹਨਾਂ ਕੋਲ ਸਾਨੂੰ ਜੋ ਮਿਲਣ ਦਾ ਉਹਦੇ ਨਾਲ ਘਰ ਦਾ ਗੁਜ਼ਾਰਾ ਨਾ ਹੋਵੇ, ਤੇ ਨਰਸਿਸ ਦੀ ਮੈਂਟਲ ਹੈਲਥ ਤਾਂ ਫੇਰ ਵੀ ਸਟਰੋਂਗ ਹੈ। ਪਰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ, ਸਰਕਾਰ ਦੀ ਮੈਂਟਲ ਹੈਲਥ ਦਾ ਕੀ ਕਰਨਾ ਹੈ? ਜਿਹੜੀ ਝੂਠੇ ਲਾਰੇ ਲਾਈ ਜਾਂਦੀ ਹੈ, ਝੂਠੀਆਂ ਚੀਜ਼ਾਂ, ਹਮ ਇਹ ਕਰ ਰਹੇ हैं, हम वो कर रहे हैं, हमने ये बना दिया, हमने वो बना दिया। ਮੈਂਟਲ ਹੈਲਥ ਥੋੜੀ ਖਰਾਬ ਹੈ, ਅਸੀਂ ਤੇ ਟ੍ਰੀਟਮੈਂਟ ਕਰਨ ਵਾਲੇ ਬੰਦੇ ਆ। ਜੇ ਸਰਕਾਰ ਦਾ ਬ੍ਰੇਨ ਨੂੰ ਕੁਝ ਹੋਇਆ ਤਾਂ ਸਾਨੂੰ ਸੱਦ ਲਿਆ, ਹੀ ਉਹਦਾ ਟ੍ਰੀਟਮੈਂਟ ਕਰ ਦਾਂਗੇ ਜੀ। ਥੈਂਕ ਯੂ ਸਰ। ਤੁਸੀਂ ਕੀ ਕਹੋਗੇ ਹੁਣ? ਅਲਟੀਮੇਟਮ ਕੀ ਹੈ? ਸਰਕਾਰ ਨੂੰ ਕਹਿਣਾ ਕੀ ਚਾਹੁੰਦੇ ਹੋ ਤੁਸੀਂ, ਜੇਕਰ ਤੁਹਾਡੀਆਂ ਮੰਗਾਂ ਨਹੀਂ ਸੁਣੀਆਂ ਜਾਂਦੀਆਂ? 10 ਦਿਨ ਤੋਂ ਬੈਠੇ ਹੋ, ਬਾਈ ਹੁਣੀ ਦੱਸ ਰਹੇ ਸੀ ਕਿ 10 ਦਿਨਾਂ 'ਚ ਤਾਂ ਕੋਈ ਅਧਿਕਾਰੀ, ਕੋਈ ਪਾਰਟੀ ਲੈਵਲ ਦਾ ਬੰਦਾ ਵੀ ਆਮ ਆਦਮੀ ਪਾਰਟੀ ਵੱਲੋਂ ਨਹੀਂ ਬੌੜਿਆ, ਤੇ ਤੁਹਾਡਾ ਹੁਣ ਅਲਟੀਮੇਟਮ ਅੰਤ 'ਚ ਕੀ ਹੈ? ਮੈਂ ਤਾਂ ਇਹੀ ਕਹਿਣਾ ਜੀ, ਦੇਖੋ ਸਰਕਾਰ ਕਿੰਨੀ ਕੁ ਸੰਵੇਦਨਸ਼ੀਲ ਆ ਆਪਣੇ ਮੁਲਾਜ਼ਮਾਂ ਪ੍ਰਤੀ, ਲੋਕ ਹਿੱਤ ਪ੍ਰਤੀ, ਲੋਕਾਂ ਦੇ ਹੈਲਥ ਦੀ ਪ੍ਰਤੀ ਵੀ ਕਿੰਨੀ ਕੁ ਹੈਲਥ ਸਿਸਟਮ ਨਾਲ ਜੁੜੇ। ਮਤਲਬ ਇਹ ਇੱਕ ਕੁਐਸਚਨ ਮਾਰਕ ਹੈ ਜੀ ਉਹਨਾਂ ਤੇ, ਤੁਸੀਂ ਕਿੰਨੇ ਕੁ ਸੰਵੇਦਨਸ਼ੀਲ ਹੋ ਇਸ ਚੀਜ਼ ਨੂੰ ਲੈ ਕੇ। 10 ਦਿਨ ਹੋ ਗਏ ਨਰਸਿੰਗ ਸਟਾਫ ਜਿਹੜਾ 3 ਮੈਡੀਕਲ ਕਾਲਜਾਂ ਦਾ
ਧਰਨੇ ਤੇ ਬੈਠਾ ਜੀ। ਅੰਦਰ ਲੋਕ ਪਰੇਸ਼ਾਨ ਹੋ ਰਹੇ ਆ, ਸਾਨੂੰ ਧਰਨੇ ਤੇ ਬੈਠਿਆਂ ਨੂੰ ਵੀ ਇਸ ਚੀਜ਼ ਦਾ ਦੁੱਖ ਹੁੰਦਾ ਹੈ। ਔਰ ਇਹ ਨਹੀਂ ਹੈ ਕਿ ਇਸ ਧਰਨੇ ਦੇ ਬਾਰੇ ਦੇ ਵਿੱਚ ਸਰਕਾਰ ਨੂੰ ਜਾਂ ਸਰਕਾਰ ਦੇ ਕਿਸੇ ਮੰਤਰੀ ਨੂੰ ਕੋਈ ਜਾਣਕਾਰੀ ਨਹੀਂ ਹੈ। ਤੁਸੀਂ ਪਿਛਲੇ ਦਿਨਾਂ ਦੇ ਵਿੱਚ ਆਏ ਹੋਏ ਆਪਣੇ ਵਿੱਤ ਮੰਤਰੀ ਜੀ ਦੇ ਬਿਆਨ ਕੱਢ ਕੇ ਦੇਖ ਸਕਦੇ ਹੋ, ਮੀਡੀਆ 'ਚ ਬੋਲ ਰਹੇ ਆ ਜੀ ਸਾਨੂੰ ਪਤਾ ਹੈ ਵੀ ਕੋਈ ਅਨੋਮਲੀ ਕ੍ਰੀਏਟ ਹੋਈ ਆ, ਕਿਸੇ ਨੀਚੇ ਦੇ ਅਧਿਕਾਰੀ ਨੇ ਕਰ ਦਿੱਤੀ ਆ, ਅਸੀਂ ਇਹਦਾ ਜਲਦੀ ਹੱਲ ਕਰ ਲਾਂਗੇ, ਜਲਦੀ ਹੱਲ ਕਰ ਲਾਂਗੇ। ਇਹਨਾਂ ਦੇ ਮੀਡੀਆ ਸਲਾਹਕਾਰ ਸ਼੍ਰੀ ਬਲਤੇਜ ਪੰਨੂ ਜੀ ਦੀ ਵੀ ਆਈ ਹੈ ਵੀ ਸਾਡੇ ਪਰਿਵਾਰ ਦਾ ਮੈਂਬਰ ਨੇ ਜੀ, ਅਸੀਂ ਬਹਿ ਕੇ ਸੁਲਝਾ ਲਾਂਗੇ। ਸਾਡੇ ਆਪਣੇ ਸਿਹਤ ਮੰਤਰੀ ਜੀ ਜਿਹੜੇ ਉਹਨਾਂ ਦੀ ਵੀ ਇਹ ਚੀਜ਼ ਜਾਣਕਾਰੀ ਵਿੱਚ ਆ, ਔਰ ਅਸੀਂ ਆਸ ਕਰਦੇ ਹਾਂ ਵੀ ਹੁਣ ਤੱਕ ਤੇ ਆਪਣੇ ਜਿਹੜੇ ਸਾਡੇ ਮਾਣਯੋਗ ਮੁੱਖ ਮੰਤਰੀ ਜੀ ਉਹਨਾਂ ਦੀ ਵੀ ਜਾਣਕਾਰੀ ਦੇ ਵਿੱਚ ਆ। ਦੇਖੋ ਸਾਰਾ ਕੁਝ ਜਾਣਕਾਰੀ ਦੇ ਵਿੱਚ ਹੁੰਦੇ ਹੋਏ ਵੀ, ਔਰ ਦੇਖੋ ਹੈਰਾਨੀ ਦੀ ਗੱਲ ਇਹ ਆ ਵੀ ਇਹਨਾਂ ਦੇ ਵਿੱਚੋਂ ਕਿਸੇ ਦਾ ਵੀ ਬਿਆਨ ਦੇ ਵਿੱਚ ਇਹਨਾਂ ਨੇ ਇਹ ਨਹੀਂ ਕਿਹਾ ਵੀ ਇਹ ਨਜਾਇਜ਼ ਬੈਠੇ ਆ। ਇੱਕ ਵੀ ਬਿਆਨ ਦੇ ਵਿੱਚ ਇਹਨਾਂ ਨੇ ਇਹ ਨਹੀਂ ਕਿਹਾ ਵੀ ਇਹਨਾਂ ਦਾ ਮੁੱਦਾ ਨਜਾਇਜ਼ ਹੈ, ਐਵੇਂ ਬੈਠੇ ਹੋਏ ਆ ਜਾਂ ਪਬਲਿਕ ਨੂੰ ਇਹ ਮੰਨ ਰਹੇ ਆ ਵੀ ਸਾਡੇ ਕੋਲੋਂ ਜਿਹੜੀ ਅਨੋਮਲੀ ਕ੍ਰੀਏਟ ਹੋਈ ਆ, ਅਸੀਂ ਗਲਤ ਕੀਤਾ ਹੋਇਆ, ਇਹਨਾਂ ਦਾ ਹੱਲ ਕਰਨ ਯੋਗ ਆ। ਔਰ ਸਾਡੇ ਨਾਲ ਹੋਈਆਂ ਪਿਛਲੀਆਂ ਮੀਟਿੰਗਾਂ ਦੇ ਵਿੱਚ ਵੀ ਸਰਕਾਰ ਦੇ ਕਾਫੀ ਅਧਿਕਾਰੀ ਤੇ ਮਿਨਿਸਟਰ ਖੁਦ ਮੰਨ ਚੁੱਕੇ ਆ ਵੀ ਤੁਹਾਡਾ ਇੱਕ ਡਿਸਟਿੰਕਟ ਕੇਸ ਹੈ, ਇਹ ਜਿਹੜਾ ਬਣਦਾ ਆ ਤੁਹਾਡਾ, ਅਸੀਂ ਜਾਇਜ਼ ਮੰਨਦੇ ਇਹਨੂੰ, ਪਰ ਦੇਣ ਦੇ ਵਿੱਚ ਇੰਨੀ ਦੇਰੀ ਫਿਰ ਸਰਕਾਰ ਕਿਉਂ ਲਗਾ ਰਹੀ ਹੈ? ਕੀ ਸਰਕਾਰ ਜਿਹੜੀ ਜਾਣਬੁੱਝ ਕੇ ਮੁਲਾਜ਼ਮਾਂ ਤੇ ਆਮ ਲੋਕਾਂ ਨੂੰ ਪਰੇਸ਼ਾਨ ਕਰਨਾ ਚਾਹੁੰਦੀ ਹੈ? ਇਹ ਇੱਕ ਸਵਾਲ ਹੈ ਜੀ, ਕੁਐਸਚਨ ਮਾਰਕ ਹੈ ਸਰਕਾਰ ਦੇ ਮੂੰਹ ਤੇ ਵੀ। ਅੱਜ ਇੱਥੇ ਜੋਸ਼ੀ ਸਾਹਿਬ ਵੀ ਬੋਲ ਕੇ ਗਏ ਨੇ, ਤਕਰੀਬਨ ਦੱਸ ਰਹੇ ਸੀ ਤੁਹਾਡੀ ਸਾਰਿਆਂ ਦੀ 20 ਦੀ ਭਰਤੀ ਹੈ, 2020 ਦੀ। ਉਸ ਟਾਈਮ ਪੰਜਾਬ 'ਚ ਕਾਂਗਰਸ ਦੀ ਹੀ ਸਰਕਾਰ ਸੀ, ਤੁਸੀਂ ਉਸ ਸਮੇਂ ਜੇ ਪੱਕੇ ਹੋਏ ਹੋ, 6 ਮਹੀਨਿਆਂ ਬਾਅਦ ਤਨਖਾਹ ਆਈ, ਕਹਿੰਦੇ ਉਹਦੇ ਵਿੱਚ ਸਾਡਾ ਗ੍ਰੇਡ ਡਾਊਨ ਕਰ ਦਿੱਤਾ ਗਿਆ ਸੀ। ਫਿਰ ਇਹ ਕਾਂਗਰਸ ਦੇ ਨਾਲ ਸਿੱਧਾ ਮੁੱਦਾ ਜੁੜਦਾ ਹੈ, ਉਹਨਾਂ ਨਾਲ ਤੁਸੀਂ ਇਸ ਵਿਸ਼ੇ ਤੇ ਗੱਲ ਕੀਤੀ ਵੀ ਭਾਈ ਤੁਹਾਡੀ ਸਰਕਾਰ ਨੇ ਗ੍ਰੇਡ ਸਿੱਟ ਦਿੱਤਾ ਸੀ ਸਾਡਾ, ਉਹਦੇ ਤੇ ਕੋਈ ਹੋਈ ਚਰਚਾ? ਦੇਖੋ ਜੀ ਹੁਣ ਇਦਾਂ ਹੈ ਜੀ, ਉਹ ਸਰਕਾਰ ਜਿਹੜੀ ਆ ਉਹ ਇੱਕ ਇਸ ਤਰ੍ਹਾਂ ਦੇ ਕੰਡੇ ਸਾਡੇ ਲਈ ਬੀਜ ਕੇ ਤੇ ਆਪ ਤਾਂ ਤੁਰਦੀ ਬਣੀ, ਪਰ ਹੁਣ ਜਿਹੜੀ ਮੌਜੂਦਾ ਸਰਕਾਰ ਹੈ ਸਾਡਾ ਤੇ ਗੱਲ ਕਰਨਾ ਉਹਦੇ ਨਾਲ ਹੀ ਬਣਦਾ ਹੈ। ਬਿਲਕੁਲ ਉਹਨਾਂ ਨਾਲ ਬਣਦਾ, ਉਹਨਾਂ ਨਾਲ ਹੀ ਬਣਦਾ ਹੈ। ਸੋ ਅਸੀਂ ਆਪਣੇ ਹੁਣ ਜਿਹੜੇ ਮੌਜੂਦਾ ਮੁੱਖ ਮੰਤਰੀ ਜੀ ਆ ਸਾਡੇ ਮਾਣਯੋਗ ਭਗਵੰਤ ਮਾਨ ਜੀ, ਅਸੀਂ ਉਹਨਾਂ ਨੂੰ ਕਵਾਂਗੇ ਕਿ ਦੇਖੋ ਉਹਨਾਂ ਨੇ ਤੇ ਬਦਨਾਮੀ ਜਿਹੜੀ ਖੱਟਣੀ ਸੀ ਖੱਟੀ ਹੈ, ਪਰ ਜੇ ਉਹਨਾਂ ਨੇ ਸੋਭਾ ਖੱਟ ਸਕਦੇ ਹੋ ਉਲਟਾ ਇਹ ਕਹਿ ਕੇ ਵੀ ਭਾਈ ਉਹਨਾਂ ਨੇ ਗਲਤ ਕੀਤਾ ਸੀ, ਅਸੀਂ ਠੀਕ ਕਰਨਾ। ਅਸੀਂ ਇਹੀ ਗੱਲ ਕਹਿਣਾ ਚਾਹ ਰਹੇ ਹਾਂ ਜੀ, ਦੇਖੋ ਉਹਨਾਂ ਨੇ ਬਦਨਾਮੀ ਖੱਟੀ ਹੈ ਤੇ ਮੁਰਦਾਬਾਦ ਦੇ ਨਾਰੇ ਜਿਹੜੇ ਉਹਨਾਂ ਦੇ ਵੀ ਲੱਗਦੇ ਆ, ਜਿਹੜੇ ਮੁਲਾਜ਼ਮਾਂ ਦੀਆਂ ਬਦਦੁਆਵਾਂ ਉਹਨਾਂ ਦੇ ਮੂੰਹ ਨੂੰ ਹੀ ਨਿਕਲਦੀਆਂ ਆ। ਪਰ ਦੇਖੋ ਜਿਹੜੀ ਮੌਜੂਦਾ ਸਰਕਾਰ ਹੈ ਇਹ ਤੇ ਇਸ ਚੀਜ਼ 'ਚ ਸੁਧਾਰ ਕਰ ਸਕਦੀ ਹੈ ਨਾ। ਇਹ ਵੀ ਮੰਨਦੇ ਆ ਵੀ ਸਾਡੇ ਨਾਲ ਗਲਤ ਹੋਇਆ, ਚਲੋ ਮੰਨ ਗਏ ਅਸੀਂ ਵੀ ਕਾਂਗਰਸ ਦੀ ਸਰਕਾਰ ਨੇ ਗਲਤ ਕੀਤਾ, ਤੇ ਕੀ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਇਮਾਨਦਾਰ ਸਰਕਾਰ ਹੈ, ਇਮਾਨਦਾਰ ਲੋਕਾਂ ਦੇ ਪੱਖ ਦੀ ਸਰਕਾਰ ਆ, ਔਰ ਜਿਹੜੇ ਕਿਰਤ ਕਰਨ ਵਾਲੇ ਲੋਕ ਉਹਨਾਂ ਦੇ ਪੱਖ ਦੀ ਸਰਕਾਰ ਹੈ, ਤੇ ਫਿਰ ਕੀ ਇਹਨਾਂ ਨੂੰ ਤੇ ਚਾਹੀਦਾ ਨਾ ਕਿ ਸਾਡੇ ਪੱਖ ਦੇ ਵਿੱਚ ਸਹੀ ਫੈਸਲਾ ਲੈਣ। ਤੇ ਇਹੀ ਜਿਹੜੇ ਮੁਲਾਜ਼ਮ ਇੱਥੇ ਬੈਠੇ ਉਹਨਾਂ ਦੀ ਮੁਰਦਾਬਾਦ ਕਰ ਰਹੇ ਆ, ਢੋਲ ਵਜਾ ਕੇ ਜਿੰਦਾਬਾਦ ਕਰ ਦੇਣਗੇ, ਕਰ ਦੋਗੇ ਵੱਡਾ ਜਿਹਾ ਦਿਲ ਕਰਕੇ, ਕੀ ਹੋਣ ਲੱਗਾ? ਅਸੀਂ ਕਿਹੜਾ ਕੋਈ ਨਜਾਇਜ਼ ਮੰਗ ਰਹੇ ਹਾਂ, ਜਾਇਜ਼ ਚੀਜ਼ ਹੀ ਮੰਗ ਰਹੇ ਹਾਂ। ਪ੍ਰਧਾਨ ਸਾਹਿਬ ਆਖਰੀ ਅਲਟੀਮੇਟਮ ਕੀ ਹੈ, ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਅੰਤ ਦੇ ਵਿੱਚ ਤੁਸੀਂ? ਸਾਡਾ ਜੀ ਆਖਰੀ ਅਲਟੀਮੇਟਮ ਇਹੀ ਆ, ਜਿਵੇਂ ਸਾਨੂੰ ਪਤਾ ਲੱਗਾ ਆ ਹੈਲਥ ਮਿਨਿਸਟਰ ਸਾਹਿਬ ਨੇ ਖੁਦ ਵੀਡੀਓ ਇੱਕ ਲਾਂਚ ਕੀਤੀ ਆ, ਉਹਦੇ ਵਿੱਚ ਹੈਲਥ ਮਿਨਿਸਟਰ ਸਾਹਿਬ ਨੇ ਕਿਹਾ ਜੀ ਸੀਐਮ ਸਾਹਿਬ 6 ਤਰੀਕ ਨੂੰ ਪਟਿਆਲਾ ਵਿਖੇ ਇੱਕ ਸੰਬੋਧਨ ਕਰਨ ਆ ਰਹੇ ਆ, ਲੋਕਾਂ ਨੂੰ ਰੈਲੀ ਕਰਨ ਆ ਰਹੇ ਆ। ਸਾਡਾ ਅਲਟੀਮੇਟਮ ਇਹੀ ਆ ਕਿ ਜੇਕਰ 6 ਤਰੀਕ ਤੋਂ ਪਹਿਲਾਂ ਸਾਡਾ ਕੋਈ ਹੱਲ ਨਹੀਂ ਕੱਢਿਆ ਜਾਂਦਾ, ਸਾਨੂੰ ਬੁਲਾ ਕੇ ਮੀਟਿੰਗ ਦੇ ਕੇ ਕੋਈ ਸਾਡਾ 4600 ਰੁਪਏ ਦਾ ਹੱਲ ਨਹੀਂ ਕੱਢਿਆ ਜਾਂਦਾ, ਤੇ ਅਸੀਂ ਸਮੂਹ ਨਰਸਿੰਗ ਸਟਾਫ ਪਟਿਆਲਾ ਵਿਖੇ ਇੱਕ ਰੈਲੀ ਕਰਾਂਗੇ, ਸੀਐਮ ਸਾਹਿਬ ਨੂੰ ਖੁਦ ਜਾ ਕੇ ਮਿਲਾਂਗੇ। ਠੀਕ ਹੈ ਜੀ, ਉਹ ਇਸ ਕਰਕੇ ਮਿਲਾਂਗੇ ਕਿ ਹੋ ਸਕਦਾ ਸੀਐਮ ਸਾਹਿਬ ਦੀ ਨੌਲੇਜ ਦੇ ਵਿੱਚ ਸਾਡੀ ਗੱਲ ਹੋਵੇ ਹੀ ਨਾ, ਸੀਐਮ ਸਾਹਿਬ ਕੋਲ ਸਾਡਾ ਮੁੱਦਾ ਪਹੁੰਚਿਆ ਨਾ ਹੋਵੇ। ਇਸ ਕਰਕੇ ਅਸੀਂ 6 ਤਰੀਕ ਨੂੰ ਖੁਦ ਜਾ ਕੇ ਸੀਐਮ ਸਾਹਿਬ ਨਾਲ ਮਿਲ ਰਹੇ ਹਾਂ ਜੀ। ਪਰਸਨਲੀ ਤੁਸੀਂ ਚਾਹੁੰਦੇ ਹੋ ਵੀ ਤੁਹਾਡੀ ਗੱਲਬਾਤ ਹੋ ਜਾਵੇ ਤਾਂ ਕਿ ਪਤਾ ਤਾਂ ਲੱਗੇ ਕਿ ਮੁੱਦਾ ਪਹੁੰਚਿਆ ਉੱਥੇ ਤੱਕ ਨਹੀਂ? ਹਾਂਜੀ ਇਹੀ ਚਾਹੁੰਦੇ ਹਾਂ ਜੀ, ਕਿ ਅਸੀਂ ਪਰਸਨਲੀ ਚਾਹੁੰਦੇ ਹਾਂ ਕਿ ਸੀਐਮ ਸਾਹਿਬ ਨੂੰ ਜਾ ਕੇ ਮਿਲੀਏ 6 ਤਰੀਕ ਨੂੰ। ਉਹਦੇ ਵਾਸਤੇ ਅਸੀਂ ਤਿੰਨੋਂ ਮੈਡੀਕਲ ਕਾਲਜ, ਹੋ ਸਕਦਾ ਅਸੀਂ ਹੋਰ ਵੀ ਜਥੇਬੰਦੀਆਂ ਦਾ ਸਾਥ ਲਈਏ। ਮੈਂ ਇਹੀ ਲਾਸਟ 'ਚ ਇਹੀ ਕਹਿਣਾ ਚਾਹੁੰਦਾ ਕਿ ਜੇਕਰ ਸਾਡੀ ਮੀਟਿੰਗ ਹੁੰਦੀ ਆ 6 ਤਰੀਕ ਤੋਂ ਪਹਿਲਾਂ ਸਾਡਾ ਕੋਈ ਹੱਲ ਕੀਤਾ ਜਾਂਦਾ ਠੀਕ ਹੈ, ਨਹੀਂ ਤਾਂ ਫਿਰ ਅਸੀਂ ਸੀਐਮ ਸਾਹਿਬ ਨੂੰ ਜਾ ਕੇ ਖੁਦ ਮਿਲਾਂਗੇ ਜੀ। ਬਹੁਤ ਬਹੁਤ ਧੰਨਵਾਦ। ਸੋ ਇਹ ਸਾਰੀ ਗੱਲਬਾਤ ਸੀ, ਤੁਸੀਂ ਸੁਣੀ ਹੈ। ਗਵਰਨਮੈਂਟ ਇਸ ਜਗ੍ਹਾ ਤੇ ਮੋਹਾਲੀ, ਪਟਿਆਲਾ ਅਤੇ ਅੰਮ੍ਰਿਤਸਰ ਦੇ ਵਿੱਚ ਮੈਡੀਕਲ ਕਾਲਜਾਂ ਦੇ ਜਿਹੜੇ ਨਰਸਿੰਗ ਸਟਾਫ ਨੇ ਉਹ ਧਰਨੇ ਦੇ ਉੱਪਰ, ਪ੍ਰੋਟੈਸਟ ਦੇ ਉੱਪਰ ਗਏ ਹੋਏ ਨੇ। ਤੁਸੀਂ ਕੀ ਸੋਚਦੇ ਹੋ? ਤੁਹਾਡੇ ਕੀ ਵਿਚਾਰ ਨੇ? ਸਾਂਝੇ ਕਰੋ। ਧੰਨਵਾਦ, ਸਤਿ ਸ਼੍ਰੀ ਅਕਾਲ।